ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਿਆਰਿਓ, 20 ਤਰੀਕ ਆ ਰਹੀ ਔਰ ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਅਸੀਂ ਹਰ ਮਹੀਨੇ ਦੀ 20 ਤਰੀਕ ਨੂੰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਜੋ ਕਿ ਦਰਬਾਰ ਸਾਹਿਬ ਤੋਂ ਪੈਦਲ 2 ਮਿੰਟ ਦਾ ਰਾਹ ਹੈ, ਬਾਬਾ ਅਟਲ ਰਾਏ ਸਾਹਿਬ ਦੇ ਬਿਲਕੁਲ ਨਾਲ ਇਹ ਗੁਰਦੁਆਰਾ ਸਾਹਿਬ ਬਣਿਆ ਮਾਂ ਕੌਲਾਂ ਜੀ ਦਾ। ਉਸ ਜਗ੍ਹਾ 'ਤੇ ਹਰ ਮਹੀਨੇ ਅਸੀਂ ਸ਼ੁਕਰਾਨਾ ਸਮਾਗਮ ਕਰਦੇ ਹਾਂ। ਇਸ ਵਾਰੀ ਦਾ ਇਹ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਰਾਤ ਨੂੰ ਤਕਰੀਬਨ 7 ਵਜੇ ਤੋਂ ਲੈ ਕੇ 9:30 ਵਜੇ ਤੱਕ ਇਸ ਅਸਥਾਨ 'ਤੇ ਹੋਏਗਾ। 6:30 ਵਜੇ ਤੱਕ ਗੁਰੂ ਚਰਨਾਂ ਦੇ ਵਿੱਚ ਜੁੜ ਜਾਣਾ ਔਰ ਜੋ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ 20 ਤਰੀਕ ਦਾ ਸਭ ਨੂੰ ਪਤਾ ਹੈ ਅਸੀਂ ਗੁਰੂ ਬਾਬਾ ਨਾਨਕ ਜੀ ਨੇ ਜੋ 20 ਦਾ ਲੰਗਰ ਸ਼ੁਰੂ ਕੀਤਾ ਉਸ ਨੂੰ ਸਮਰਪਿਤ ਕਰਕੇ ਸਮਾਗਮ ਰੱਖਦੇ ਹਾਂ। ਔਰ ਜਿਹੜਾ ਵੀ ਪਿਆਰ ਨਾਲ ਆ ਕੇ ਹਾਜ਼ਰੀਆਂ ਭਰਦਾ ਹੈ, ਬਾਪੂ ਜੀ ਉਹਦੇ ਘਰਾਂ ਦੇ ਵਿੱਚ ਲੰਗਰਾਂ ਦੀ ਤੋਟ ਨਹੀਂ ਰਹਿਣ ਦਿੰਦੇ, ਉਹਨੂੰ ਦਾਤਾਂ ਹੀ ਨਹੀਂ ਦਿੰਦੇ, ਉਹਨੂੰ ਦਾਤਾਂ ਵੰਡਣ ਵਾਲਾ ਬਣਾ ਦਿੰਦੇ ਨੇ। ਆਓ ਭਾਗਾਂ ਵਾਲਿਓ, 20 ਤਰੀਕ ਦੇ ਸਮਾਗਮ ਦੇ ਵਿੱਚ ਸਾਰੀਆਂ ਸੰਗਤਾਂ ਹੁਮ-ਹੁਮਾ ਕੇ ਪਹੁੰਚੋ, ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਸ ਸੁਨੇਹੇ ਨੂੰ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਿਵੇਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਹਰ ਮਹੀਨੇ ਦੀ 27 ਤਰੀਕ ਨੂੰ ਅਸੀਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਕੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ। ਇਸ ਵਾਰੀ ਵੀ ਇਹ ਚੁਪਹਿਰਾ 27 ਤਰੀਕ ਨੂੰ ਹੀ ਹੋਏਗਾ ਅਤੇ ਇਹਦੇ ਨਾਲ ਇੱਕ ਵਿਸ਼ੇਸ਼ ਬੇਨਤੀ ਹੈ ਕਿ 27 ਦਾ ਚੁਪਹਿਰਾ ਅਤੇ 26 ਤਰੀਕ ਰਾਤ, ਇੱਕ ਰਾਤ ਪਹਿਲਾਂ, ਇੱਕ ਦਿਨ ਪਹਿਲਾਂ ਜੋ ਇੱਕ ਬੋਨਸ ਸਮਾਗਮ ਹੈ, ਕਿਉਂਕਿ ਰੈਣ ਸਬਾਈ ਹੁਣ ਹੋਈ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ। ਇਹ ਹੁਣ ਹੋਣੀ ਅੰਮ੍ਰਿਤਸਰ ਨਵੰਬਰ ਦੇ ਮਹੀਨੇ। ਸਤੰਬਰ ਦੀ ਜਿਹੜੀ ਰੈਣ ਸਬਾਈ ਉਹ ਆਏਗੀ 9 ਸਤੰਬਰ ਨੂੰ ਫਰੀਦਾਬਾਦ। ਅੰਮ੍ਰਿਤਸਰ ਰੈਣ ਸਬਾਈ ਆਏਗੀ ਨਵੰਬਰ ਦੇ ਮਹੀਨੇ। ਕਾਫੀ ਵੱਡਾ ਗੈਪ ਪੈ ਜਾਣਾ ਅਤੇ ਇਹ ਚੀਜ਼ ਨੂੰ ਮੁੱਖ ਰੱਖ ਕੇ ਕਿ ਇਹਨਾਂ ਗੈਪ ਸੰਗਤ ਦੇ ਵਿੱਚ ਅਸੀਂ ਰੈਣ ਸਬਾਈ ਦਾ ਨਾਂ ਪਾਈਏ। 26 ਤਰੀਕ ਨੂੰ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਬਾਬਾ ਦੀਪ ਸਿੰਘ ਦਾ ਜਿਹੜਾ ਸ਼ਹੀਦਾਂ ਸਾਹਿਬ ਗੁਰਦੁਆਰਾ ਹੈ ਉੱਥੋਂ ਪੈਦਲ 7-8 ਮਿੰਟ ਦਾ ਰਾਹ ਹੈ। ਅਤੇ ਇਹ ਮੇਰੀ ਬੇਨਤੀ, ਇਹ ਜਿਹੜਾ ਸਮਾਗਮ ਸ਼ਾਮ ਨੂੰ 5 ਵਜੇ ਤੋਂ ਤਕਰੀਬਨ ਰਾਤ ਨੂੰ 10 ਵਜੇ ਤੱਕ ਹੋਏਗਾ। ਦਾਸ ਵੀ ਕੀਰਤਨ ਦੀ ਹਾਜ਼ਰੀ ਭਰੇਗਾ, ਮਹਾਂਪੁਰਖ ਵੀ, ਹੋਰ ਜਥੇ ਵੀ ਹਾਜ਼ਰੀਆਂ ਭਰਨਗੇ। ਅਤੇ ਮੇਰੀ ਬੇਨਤੀ, ਇਹਦੇ ਵਿੱਚ ਇੱਕ ਵਿਸ਼ੇਸ਼ ਚੀਜ਼ ਹੈ, ਜੋ ਤੁਸੀਂ ਕਿਣਕਾ ਸਾਨੂੰ ਦਿੰਦੇ ਹੋ ਉਹਦੇ ਨਾਲ ਅੰਮ੍ਰਿਤਸਰ ਸਾਹਿਬ ਵੀ ਜਿਹੜਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਨਾਲ ਹਸਪਤਾਲ ਚੱਲ ਰਿਹਾ, ਉੱਥੇ MRI ਅਤੇ CT ਸਕੈਨ ਦੀਆਂ ਮਸ਼ੀਨਾਂ ਮਹਾਰਾਜ ਜੀ ਦੀ ਮਿਹਰ ਦੇ ਨਾਲ ਲੱਗ ਰਹੀਆਂ ਨੇ। 27 ਤਰੀਕ ਨੂੰ ਉਹ ਮਸ਼ੀਨਾਂ ਦੀ ਓਪਨਿੰਗ ਹੈ। ਉਸੇ ਸਬੰਧ ਦੇ ਵਿੱਚ 26 ਤਰੀਕ ਦੀ ਰਾਤ ਅਸੀਂ ਕੀਰਤਨ ਕਰਨਾ ਹੈ। ਇਹ ਕਾਫੀ ਤਕਰੀਬਨ 6 ਕਰੋੜ ਦੀਆਂ ਇਹ ਮਸ਼ੀਨਾਂ ਨੇ, ਉੱਤੇ 2-3 ਕਰੋੜ ਸਾਰਾ ਇਹ ਖਰਚਾ ਆ ਜਾਂਦਾ ਹੈ। ਅਤੇ ਇਹ ਮੇਰੀ ਬੇਨਤੀ, ਇਹ ਚੀਜ਼ਾਂ ਜੋ ਕਿਣਕਾ ਤੁਸੀਂ ਦਿੰਦੇ ਹੋ, ਇਹ ਲੋੜਵੰਦਾਂ ਦੀ ਭਲਾਈ ਦੇ ਲਈ ਲੱਗ ਰਹੇ ਆ। ਜਿਹੜੇ ਟੈਸਟ ਮੰਨ ਲਓ ਬਾਜ਼ਾਰ 10,000 ਦੇ ਹੁੰਦੇ ਨੇ MRI ਦੇ, CT ਸਕੈਨ ਦੇ, ਇੱਥੇ 2,000 ਦੇ ਕਰੀਬ ਹੋ ਜਾਇਆ ਕਰਨਗੇ। ਇੰਨਾ ਸੰਗਤ ਦਾ ਫਾਇਦਾ, ਇੰਨਾ ਮਰੀਜ਼ਾਂ ਦਾ ਲਾਭ ਹੋਏਗਾ। ਅਤੇ ਮੇਰੀ ਬੇਨਤੀ ਪਿਆਰਿਓ, ਇਹ ਜਿਹੜਾ 26 ਤਰੀਕ ਦਾ ਪ੍ਰੋਗਰਾਮ ਰੱਖਿਆ ਹੈ ਨਾ, ਇਹਦੇ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨੇ ਪਹੁੰਚਣਾ ਹੀ ਪਹੁੰਚਣਾ। ਫਰਕ ਥੋੜ੍ਹਾ ਜਿਹਾ ਹੀ ਪੈਣਾ। ਤੁਸੀਂ 27 ਸਵੇਰੇ ਆਉਂਦੇ ਹੋ, 26 ਨੂੰ ਸ਼ਾਮੀ ਆ ਜਿਓ, ਕੀਰਤਨ ਦਾ ਲਾਹਾ ਲੈਣਾ। ਅੱਧੀ ਰੈਣ ਸਬਾਈ ਹੋ ਜਾਏਗੀ, ਸਮਝ ਲਓ 5 ਘੰਟੇ ਦਾ ਪ੍ਰੋਗਰਾਮ ਹੈ ਅਤੇ ਅੱਧੀ ਰੈਣ ਸਬਾਈ ਸਾਡੀ ਹੋ ਜਾਏਗੀ ਮਹਾਰਾਜ ਦੀ ਮਿਹਰ ਦੇ ਨਾਲ। ਅਤੇ ਇਹਦੇ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨੇ ਤਕਰੀਬਨ 4 ਵਜੇ ਸ਼ਾਮੀ ਪਹੁੰਚ ਜਾਣਾ। 5 ਤੋਂ ਲੈ ਕੇ 10 ਵਜੇ ਤੱਕ ਇਹ ਸਮਾਗਮ ਹੋਏਗਾ। ਜਿਹੜਾ ਤੁਸੀਂ ਘਰ ਆਰਾਮ ਕਰਨਾ, ਘਰ ਆਰਾਮ ਕਰਨ ਦੀ ਜਗ੍ਹਾ 'ਤੇ ਤੁਸੀਂ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਉੱਥੇ ਹੀ ਆਰਾਮ ਕਰ ਲਿਓ। ਫਿਰ ਸਵੇਰੇ ਜੋ 8 ਵਜੇ ਬੱਸਾਂ ਚੱਲਣਗੀਆਂ ਤੁਹਾਨੂੰ ਰਾਮ ਤੀਰਥ ਰੋਡ ਲਿਆਉਣ ਵਾਸਤੇ ਅਤੇ ਵਾਪਸੀ ਛੱਡਣ ਵਾਸਤੇ ਵੀ, ਚੁਪਹਿਰੇ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ। ਇਹ ਮੇਰੀ ਬੇਨਤੀ ਹੈ, ਪੂਰਾ ਲਾਹਾ ਲਓ। ਔਰ ਸਭ ਨੂੰ ਪਤਾ ਹੈ ਰੈਣ ਸਬਾਈ ਸਮਾਗਮ ਦੇ ਵਿੱਚ ਜਾਂ ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਬਹਿੰਦੇ ਨੇ ਤੁਹਾਡੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਨ ਵਾਸਤੇ, ਤੁਹਾਡੀਆਂ ਝੋਲੀਆਂ ਭਰਨ ਵਾਸਤੇ। ਮੈਂ ਹਜ਼ਾਰਾਂ ਮੈਂਬਰ ਤੁਹਾਨੂੰ ਇਹੋ ਜਿਹੇ ਵਿਖਾ ਸਕਦਾ ਜਿਹੜੇ ਕਹਿਣਗੇ ਕਿ ਅਸੀਂ ਹਾਜ਼ਰੀਆਂ ਭਰਦੇ ਹਾਂ ਸਮਾਗਮ ਦੇ ਵਿੱਚ ਅਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਨੇ ਸਾਨੂੰ ਆਹ ਦੇ ਦਿੱਤਾ, ਸਾਡੇ 'ਤੇ ਆਹ ਬਖਸ਼ਿਸ਼ ਕਰਤੀ। ਕਈ ਇੱਥੋਂ ਤੱਕ ਵੀ ਕਹਿਣਗੇ ਕੱਲੀਆਂ ਸਾਡੀਆਂ ਝੋਲੀਆਂ ਨਹੀਂ ਭਰੀਆਂ, ਸਾਨੂੰ ਝੋਲੀਆਂ ਭਰਨ ਵਾਲਾ ਬਣਾਤਾ ਹੈ। ਜਿਹੜੀਆਂ ਸੰਗਤਾਂ ਬਾਹਰ ਦੂਰ ਦੁਰੇਡੇ ਸੁਣਦੀਆਂ, ਟਿਕਟਾਂ ਆਪਣੀਆਂ ਬੁੱਕ ਕਰਾ ਲਓ। 26 ਤਰੀਕ ਨੂੰ ਸਾਰੀ ਸੰਗਤ ਨੇ ਜੋ ਪਰਿਵਾਰਕ ਮੈਂਬਰ ਪਿਆਰ ਕਰਦੇ ਹੋ ਨਾ,
ਆਪ ਜੀਆਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਇਹ ਬਚਨ ਮੰਨਣਾ ਹੈ, ਇਹਦੇ ਵਿੱਚ ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। ਇਹ ਬੇਨਤੀਆਂ ਪ੍ਰਮਾਣ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਮੇਰੀ ਬੇਨਤੀ, ਜਿਹੜਾ ਮੈਂ ਮੈਸੇਜ ਦੇਣ ਜਾ ਰਿਹਾ, ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਪਿਆਰਿਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਆ ਰਿਹਾ 30 ਅਕਤੂਬਰ ਨੂੰ। ਇਸੇ ਸਬੰਧ ਦੇ ਵਿੱਚ, ਸ੍ਰਿਸ਼ਟੀ ਦੇ ਮਾਲਕ ਪਿਤਾ ਦੀਆਂ ਖੁਸ਼ੀਆਂ ਲੈਣ ਦੇ ਸਬੰਧ ਦੇ ਵਿੱਚ, ਸਾਰੇ ਜਿੰਨੇ ਵੀ ਤੁਸੀਂ ਜੋ ਪਰਿਵਾਰਕ ਮੈਂਬਰ ਰੋਜ਼ ਕੀਰਤਨ ਦੇ ਮੰਡਲ ਦੇ ਵਿੱਚ ਜੁੜਦੇ ਹੋ, ਸਭ ਨੂੰ ਮੈਂ ਬੇਨਤੀ ਕਰਦਾ ਕਿ ਖੁੱਲ੍ਹੇ ਪਾਠਾਂ ਦੀ ਲੜੀ ਪ੍ਰਾਰੰਭ ਹੋ ਰਹੀ ਹੈ। ਆਪ ਜੀ ਆਪਣੇ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਸਹਿਜ ਪਾਠ ਜ਼ਰੂਰ ਕਰੋ 30 ਅਕਤੂਬਰ ਤੱਕ। ਜਿਹੜੇ ਸਹਿਜ ਪਾਠ ਨਹੀਂ ਕਰ ਸਕਦੇ, ਇੱਕ ਇੱਕ ਪ੍ਰੇਮੀ ਰੋਜ਼ ਦੇ 10 ਪਾਠ ਜਪਜੀ ਸਾਹਿਬ ਜਾਂ 2 ਪਾਠ ਸੁਖਮਨੀ ਸਾਹਿਬ ਦੇ ਕਰੇ। ਜਿਹੜੇ ਇਹ ਨਹੀਂ ਕਰ ਸਕਦੇ, 6 ਮਾਲਾ ਮੂਲ ਮੰਤਰ ਦੀਆਂ। ਜੇ ਇਹ ਵੀ ਨਹੀਂ ਕਰ ਸਕਦੇ ਤੇ 80 ਮਾਲਾ ਰੋਜ਼ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ, ਗੁਰਮੰਤਰ ਦੀਆਂ ਫੇਰਨੀਆਂ ਨੇ। ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਰੋਜ਼ ਤੁਸੀਂ ਕਿੰਨਾ ਜਾਪ ਕਰ ਰਹੇ ਹੋ, ਇਹ ਜਾਪ ਨੋਟ ਕਰੀ ਚੱਲੋ। ਔਰ 29 ਅਕਤੂਬਰ ਨੂੰ ਟੀਵੀ ਸਕਰੀਨ ਦੇ ਉੱਤੇ ਨੰਬਰ ਆਉਣੇ ਸ਼ੁਰੂ ਹੋ ਜਾਣਗੇ ਕੁਝ ਦਿਨਾਂ ਦੇ ਬਾਅਦ। 29 ਅਕਤੂਬਰ ਨੂੰ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰਕੇ, ਜੋ ਮੈਸੇਜ ਕਰਕੇ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣੀ ਹੈ। 30 ਅਕਤੂਬਰ ਨੂੰ ਅੰਮ੍ਰਿਤ ਵੇਲਾ, 18 ਅਕਤੂਬਰ ਤੋਂ 30 ਅਕਤੂਬਰ ਤੱਕ ਅੰਮ੍ਰਿਤ ਵੇਲੇ ਦੇ ਸਮਾਗਮ ਹੋਣੇ ਨੇ ਰੋਜ਼ਾਨਾ, ਜੋ 3 ਤੋਂ ਲੈ ਕੇ 5:30 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ। ਤੇ 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੀ ਸਮਾਪਤੀ 'ਤੇ ਇਹ ਜਿੰਨੀ ਤੁਸੀਂ ਬਾਣੀ ਪੜ੍ਹੋਗੇ, ਜਿੰਨਾ ਤੁਸੀਂ ਜਪ ਤਪ ਕਰੋਗੇ, ਇਹਦੀ ਅਰਦਾਸ ਹੋਏਗੀ। ਔਰ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕੁਝ ਨਹੀਂ ਦੇ ਸਕਦੇ, ਉਹਨਾਂ ਦਾ ਆਗਮਨ ਪੁਰਬ ਅਸੀਂ ਤੇ ਮੰਗਤੇ ਹਾਂ, ਹਰ ਵੇਲੇ ਉਹਨਾਂ ਕੋਲੋਂ ਲੈਣਾ। ਪਰ ਪਿਆਰਿਓ, ਗੁਰਬਾਣੀ ਦੀ ਭੇਟਾ, ਬਾਣੀ ਵੱਧ ਤੋਂ ਵੱਧ ਪੜ੍ਹ ਕੇ ਆਪਾਂ ਗੁਰੂ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣੀ ਤੇ ਪਿਤਾ ਜੀ ਦੀਆਂ ਖੁਸ਼ੀਆਂ ਲੈਣੀਆਂ। ਭੁੱਲਿਓ ਨਾ, ਕਾਪੀਆਂ ਲਾ ਲਓ ਅੱਜ ਤੋਂ ਹੀ। ਔਰ ਕਿੰਨਾ ਜਾਪ ਤੁਸੀਂ ਰੋਜ਼ ਕਰ ਰਹੇ, ਕਾਪੀਆਂ ਦੇ ਉੱਤੇ ਨੋਟ ਕਰੀ ਚੱਲੋ। ਪਿੰਡਾਂ ਪਿੰਡਾਂ, ਸ਼ਹਿਰਾਂ ਸ਼ਹਿਰਾਂ ਦੇ ਵਿੱਚ ਢੰਡੋਰਾ ਦੇ ਦਿਓ। ਤੁਹਾਡੇ ਘਰ ਕੋਈ ਕੰਮ ਵੀ ਕਰਦਾ ਹੈ ਨਾ, ਉਹਦੀ ਵੀ ਕਾਪੀ ਲਵਾ ਦਿਓ। ਕੋਈ ਦੁੱਧ ਦੇਣ ਵਾਲਾ ਵੀ ਆ ਰਿਹਾ, ਉਹਦੀ ਵੀ ਕਾਪੀ। ਇੱਕ ਇਨਕਲਾਬ ਲੈ ਆਓ ਕਿ ਇਹ ਜੋ ਕਲਯੁਗ ਦਾ ਪ੍ਰਭਾਵ ਬਹੁਤ ਜ਼ਿਆਦਾ ਹਰ ਜਗ੍ਹਾ 'ਤੇ ਪਿਆ ਹੋਇਆ, ਅਸੀਂ ਗੁਰਬਾਣੀ ਦਾ ਜਾਪ ਕਰਕੇ ਇਹ ਕਲਯੁਗ ਦੇ ਪ੍ਰਭਾਵ ਨੂੰ ਘਟਾਉਣਾ। ਸਨੇਮਰ ਬੇਨਤੀ, ਭੁੱਲਿਓ ਨਾ, ਅੱਜ ਤੋਂ ਹੀ ਆਪਣੀਆਂ ਆਪਣੀਆਂ ਕਾਪੀਆਂ ਲਾਓ। ਰੋਜ਼ ਦਾ ਕਿੰਨਾ ਜਾਪ ਤੁਸੀਂ ਕਰਦੇ ਨੋਟ ਕਰੋ। ਤੇ 29 ਅਕਤੂਬਰ ਤੱਕ ਤੁਸੀਂ ਇਹ ਸਾਰੀ ਗਿਣਤੀ ਟਰਸਟ ਦੇ ਨੰਬਰਾਂ ਦੇ ਉੱਤੇ ਦੇਣ ਦੀ ਕਿਰਪਾਲਤਾ ਕਰਨੀ। ਉਹ ਨੰਬਰ ਕੁਝ ਦਿਨਾਂ ਤੱਕ ਟੀਵੀ ਚੈਨਲ ਦੇ ਉੱਤੇ ਚੱਲਣੇ ਸ਼ੁਰੂ ਹੋ ਜਾਣਗੇ। ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਫਿਰ ਗਿਣਤੀ ਦੇਣੀ। 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਫਿਰ ਏਡੀ ਵੱਡੀ ਗਿਣਤੀ ਦੇ ਵਿੱਚ ਜਦੋਂ ਬਾਣੀ ਦੀ ਭੇਟਾ ਦੇਵਾਂਗੇ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ, ਤੇ ਗੁਰੂ ਰਾਮਦਾਸ ਕਰਨਗੇ ਕਿ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਲੋਕ ਪਰਲੋਕ ਦੀਆਂ ਦਾਤਾਂ ਪਾਉਣਗੇ। ਇਹ ਬੇਨਤੀ ਹੈ, ਵੱਧ ਤੋਂ ਵੱਧ ਇਹ ਸੁਨੇਹੇ ਨੂੰ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬੜੀ ਪਿਆਰੀ ਸੁਮਤ ਦਿੱਤੀ ਹੈ ਸਾਨੂੰ। ਸੁਣਿਓ, ਥੋੜੇ ਜਿਹੇ ਮਿੰਟ ਆਪਣੇ ਕੋਲ ਬਾਕੀ ਨੇ, ਬਸ ਅੰਦਰ ਚੜ੍ਹਦੀ ਕਲਾ ਨਾਲ ਬਹਿਣਾ ਔਰ ਯਤਨ ਕਰਨਾ। ਇੱਕ ਵੀ ਕਥਾ ਦਾ, ਕੀਰਤਨ ਦਾ ਕਿਣਕਾ ਸਾਡੇ ਤਨ ਰੂਪੀ, ਮਨ ਰੂਪੀ ਖੇਤ ਤੋਂ ਬਾਹਰ ਨਾ ਡਿੱਗੇ, ਸਭ ਕੁਝ ਅੰਦਰ ਹੀ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵੇਖੋ, ਅਸੀਂ 300-400 ਦੀ ਟਿਕਟ ਲਈ ਹੋਵੇ ਨਾ ਫਿਲਮ ਵੇਖਣ ਦੀ, ਬੰਦਾ ਕਿਵੇਂ ਪਹਿਲੇ ਪਹੁੰਚ ਜਾਂਦਾ ਹੈ। ਜੇ ਮੰਨ ਲਓ 8 ਵਜੇ ਸ਼ੋਅ ਸ਼ੁਰੂ ਹੋਣਾ, 7:30 ਪਹੁੰਚ ਜਾਂਦਾ ਥੀਏਟਰ ਦੇ ਬਾਹਰ। 7:30 ਅੰਦਰ ਟਾਈਮ ਸਿਰ ਜਾਏਗਾ। ਕਿਉਂ ਜਾਏਗਾ? ਮੇਰਾ ਇੱਕ ਵੀ ਡਾਇਲੌਗ, ਇੱਕ ਵੀ ਸੀਨ ਮਿਸ ਨਾ ਹੋ ਜੇ। ਮੈਂ 300-400 ਖਰਚਿਆ, ਇੱਦਾਂ ਹੀ ਹੁੰਦਾ ਨਾ। ਤੇ ਜੇ ਮੰਨ ਲਓ ਫਿਲਮ ਵਾਲੇ ਇੰਟਰਵਲ ਨਾ ਕਰਨ, ਕੋਈ ਬੰਦਾ ਉੱਠੇ ਵੀ ਨਾ ਇੰਟਰਵਲ ਲਈ ਵੀ, ਪੌਪਕੌਰਨ ਖਾਣ ਵਾਸਤੇ ਜਾਂ ਕੋਈ ਚੀਜ਼ਾਂ, ਉੱਠੇ ਹੀ ਨਾ ਕੋਈ। ਕਿਉਂ? ਮੈਂ 300-400 ਖਰਚਿਆ। ਇੱਦਾਂ ਹੀ ਹੁੰਦਾ ਨਾ। ਵੇਖੋ, 300-400 ਦੀ ਫਿਕਰ ਕਰਦੇ ਆ, ਪਰ ਆ ਜਿਹੜਾ ਕਰੋੜਾਂ ਅਰਬਾਂ ਰੁਪਈਏ ਦੇ ਕੇ ਵੀ ਦੁਬਾਰਾ ਸਮਾਂ ਹੱਥ ਨਹੀਂ ਨਾ ਆਉਣਾ, ਇਹਦੀ ਵੀ ਥੋੜੀ ਜਿਹੀ ਫਿਕਰ ਰੱਖਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੰਗਤ ਵਿੱਚ ਬਹਿ ਕੇ ਕੋਈ ਦੁਨਿਆਵੀ ਗੱਲ ਨਹੀਂ, ਸੰਗਤ ਵਿੱਚ ਬਹਿ ਕੇ ਕੋਈ ਫੋਨ ਨਹੀਂ ਕਰਨੇ, ਕੋਈ ਸੁਣਨੇ ਨਹੀਂ। ਬਸ ਜਿਹੜਾ ਕੰਮ ਕਰਨਾ ਹੈ ਉਹ ਕਰੀਏ, ਬਸ ਉਹ ਕੰਮ। ਇਹ ਨਾ ਹੋਵੇ
ਗੁਰੂ ਰਾਮਦਾਸ ਜੀ ਪਿਆਰ ਭਰੀ, ਬਾਬਾ ਦੀਪ ਸਿੰਘ ਜੀ ਪਿਆਰ ਭਰੀ ਨਜ਼ਰ ਤੇਰੇ ਤੇ ਪਾ ਰਹੇ ਹੋਣ ਤੇ ਤੇਰਾ ਧਿਆਨ ਫਾਉਣ ਵੱਲ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਨਾ ਖੋਵੇ, ਬਾਪੂ ਤੇਰੇ ਵੱਲ ਵੇਖੇ, ਉਹਨੂੰ ਵੀ ਪਤਾ ਲੱਗੇ ਮੇਰੇ ਇਸ਼ਕ 'ਚ ਬੈਠਾ ਹੈ, ਮੇਰੇ ਰਸ ਵਿੱਚ ਬੈਠਾ ਹੈ, ਮੇਰੇ ਪਿਆਰ ਵਿੱਚ ਬੈਠਾ ਹੈ। ਹਾਂਜੀ ਤੋ ਖੈਰ, ਜਿਹੜੀ ਮੈਂ ਗੱਲ ਕਰਨ ਲੱਗਾ ਬਿਲਕੁਲ ਚੜ੍ਹਦੀ ਕਲਾ ਨਾਲ ਸੁਣਿਓ, ਤੇ ਵਿੱਚੋਂ ਵਿੱਚ ਮੈਂ ਤੁਹਾਡੇ ਕੋਲੋਂ ਪੁੱਛਣਾ ਵੀ ਜੇ। ਹੁਣ ਸੁਣਿਓ, ਇਹ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, ਬੜਾ ਪਿਆਰਾ, ਮਿੱਠੜੇ ਬੋਲ ਨੇ ਪਾਤਸ਼ਾਹ ਸਾਈਂ ਦੇ। ਕਹਿੰਦੇ ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ। ਕਹਿੰਦੇ ਲੋਕੋ ਸੁਣੋ, ਮੈਂ ਗੁਰੂ ਦੀ ਕਿਰਪਾ ਨਾਲ, ਗੁਰ ਪਰਮੇਸ਼ਰ ਦੀ ਕਿਰਪਾ ਨਾਲ ਪਰਮਾਤਮਾ ਦੇ ਪਿਆਰ ਦਾ ਆਨੰਦ ਮਾਣਿਆ ਹੈ, ਆਨੰਦ ਮਾਣਿਆ। ਮੈਂ ਆਨੰਦ ਮਾਣ ਰਿਹਾ ਉਹਦੇ ਪਿਆਰ ਦਾ। ਹੁਣ ਅਸੀਂ ਜਿੰਨੇ ਬੈਠੇ ਆ ਨਾ, ਅਸੀਂ ਵੀ ਕਹਿੰਦੇ ਹਾਂ ਅਸੀਂ ਗੁਰੂ ਨਾਲ ਪ੍ਰੇਮ ਕਰਦੇ ਹਾਂ। ਸੁਣਿਓ ਧਿਆਨ ਨਾਲ, ਇੱਕ ਇੱਕ ਲਫ਼ਜ਼ ਸੁਣਨਾ ਜੇ। ਮੈਂ ਵੀ ਕਹਿੰਦਾ ਮੇਰਾ ਬੜਾ ਹੀ ਪਿਆਰ ਹੈ ਗੁਰੂ ਰਾਮਦਾਸ ਨਾਲ, ਮੇਰਾ ਬੜਾ ਪਿਆਰ ਹੈ ਬਾਬਾ ਦੀਪ ਸਿੰਘ ਜੀ ਨਾਲ। ਤੁਸੀਂ ਵੀ ਕਹਿੰਦੇ ਹੋ ਜੀ ਮੇਰਾ ਤੇ ਗੁਰੂ ਸਾਹਿਬ ਨਾਲ ਬੜਾ ਹੀ ਪਿਆਰ ਹੈ। ਪਰ ਇਸ ਸ਼ਬਦ ਵਿੱਚ ਮਹਾਰਾਜ ਨੇ ਕਸਵੱਟੀ ਦਿੱਤੀ ਹੈ। ਤੂੰ ਕਹਿੰਦਾ ਤੇਰਾ ਗੁਰੂ ਨਾਲ ਪ੍ਰੇਮ ਹੈ, ਉਹ ਜਿਨ੍ਹਾਂ ਦੇ ਅੰਦਰ ਪ੍ਰੇਮ ਆਉਣ ਲੱਗ ਪੈਂਦਾ ਨਾ, ਫਿਰ ਉਹਨਾਂ ਦੇ ਅੰਦਰ ਕੁਝ ਤਬਦੀਲੀਆਂ ਵੀ ਆਉਂਦੀਆਂ ਨੇ। ਤਬਦੀਲੀਆਂ ਇਹ ਨਹੀਂ ਕਿ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਤਬਦੀਲੀ ਆ ਗਈ, ਸਰੀਰ ਤੇ ਸਾਡੇ ਵਰਗਾ ਹੀ ਹੈ ਪ੍ਰੇਮ ਕਰਨ ਵਾਲਿਆਂ ਦਾ, ਪਰ ਅੰਦਰ ਕੁਝ ਤਬਦੀਲੀਆਂ ਆ ਗਈਆਂ। ਤਬਦੀਲੀਆਂ, ਉਹ ਚੇਂਜਸ ਆਈਆਂ ਨੇ। ਉਹ ਕਿਹੜੀਆਂ ਨੇ ਤਬਦੀਲੀਆਂ? ਹੁਣ ਮਹਾਰਾਜ ਕਹਿ ਰਹੇ, ਕਹਿੰਦੇ ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਘਾਰੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਗੁਰ ਪਰਮੇਸ਼ਰ ਨੇ ਜਦੋਂ ਮੈਂ ਉਹਦੇ ਨਾਲ ਪ੍ਰੇਮ ਦਾ ਆਨੰਦ ਮੰਨਣਾ ਸ਼ੁਰੂ ਕੀਤਾ ਨਾ, ਪ੍ਰੇਮ ਪਾਇਆ, ਤੇ ਗੁਰੂ ਨੇ ਮੈਨੂੰ ਨਾਮ ਦੀ ਕਿਰਪਾ ਕਰ ਦਿੱਤੀ। ਹਰ ਵੇਲੇ ਮੇਰੇ ਅੰਦਰ ਹੁਣ ਗੁਰੂ ਦੇ ਪ੍ਰੇਮ ਦਾ ਉਹ ਰਸ ਚੱਲਣ ਲੱਗ ਪਿਆ। ਉਹਦੇ ਨਾਲ ਹੋਇਆ ਕਿ ਉਸ ਨਾਮ ਦੀ ਬਰਕਤ ਦੇ ਨਾਲ ਮੈਂ ਭੈੜੇ ਭਾਵ ਮਾਰ ਲਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਜਿਹੜੇ ਵੈਰੀ ਸੀ ਨਾ, ਜਿਹੜੇ ਵਿਕਾਰ ਸੀ, ਮੈਂ ਆਪਣੇ ਅੰਦਰੋਂ ਹੀ ਖਤਮ ਕਰ ਲਏ। ਇਹ ਵੈਰੀ ਮੁਕਾ ਦਿੱਤੇ। ਦੁਰਜਨ ਮਾਰੇ ਵੈਰੀ ਸੰਘਾਰੈ, ਸਤਿਗੁਰ ਮੋਕੋ ਹਰ ਨਾਮ ਦਿਵਾਇਆ। ਰਹਾਉ ਵਾਲੀਆਂ ਪੰਕਤੀਆਂ ਨੇ। ਤੇ ਹੁਣ ਇਹ ਪ੍ਰੇਮ ਦਾ ਸਦਕਾ, ਇਹ ਨਾਮ ਮੇਰੇ ਅੰਦਰ ਵਸਣ ਦਾ ਸਦਕਾ ਮੇਰੇ ਤੇ ਹੋਰ ਕਿਹੜੀ ਕਿਹੜੀ ਬਖਸ਼ਿਸ਼ ਹੋਈ ਹੈ। ਸਤਿਗੁਰੂ ਕਹਿ ਰਹੇ, ਉਹ ਤੇ ਨਿਰੰਕਾਰ ਨੇ, ਰੱਬ ਨੇ ਸਾਨੂੰ ਸੁਮਤ ਦੇ ਰਹੇ। ਮੈਂ ਗੁਰਮੁਖਾਂ ਨੂੰ ਬੇਨਤੀ ਕਰਾਂਗਾ, ਪੜ੍ਹਿਓ ਜੀ ਸ਼ੁਰੂਆਤ ਵਿੱਚ ਕੀ ਬਚਨ ਕਰ ਰਹੇ ਸਤਿਗੁਰੂ। ਸਸੂ ਤੇ ਪਿਰਕਿਨੀ ਵਾਖ। ਕਹਿੰਦੇ ਸਭ ਤੋਂ ਪਹਿਲੀ ਕਿਰਪਾ ਮੇਰੇ ਤੇ ਕਿਹੜੀ ਵਰਤੀ? ਕਹਿੰਦੇ ਮੈਨੂੰ ਆਪਣਾ ਪਰਮੇਸ਼ਰ ਮਿਲ ਗਿਆ। ਇਹ ਪ੍ਰੇਮ ਦੇ ਵਿੱਚੋਂ, ਨਾਮ ਦੇ ਵਿੱਚੋਂ ਮੇਰਾ ਪ੍ਰਭੂ ਪਤੀ ਮੈਨੂੰ ਮਿਲਿਆ। ਤੇ ਪ੍ਰਭੂ ਪਤੀ ਨੇ ਕੀਤਾ ਕੀ? ਮੈਨੂੰ ਸੱਸ ਤੋਂ ਵੱਖਰਾ ਕਰ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਤੁਸੀਂ ਸਿਆਣੇ ਹੋ। ਹੁਣ ਮੰਨ ਲਓ ਕਿਸੇ ਲੜਕੇ ਦਾ ਵਿਆਹ ਹੋਇਆ, ਘਰ ਵਾਲੀ ਆਈ ਘਰ ਦੇ ਵਿੱਚ, ਨੂੰਹ ਆਈ ਬੰਦੇ ਦੀ। ਹੁਣ ਆਉਂਦਿਆਂ ਹੀ ਕਵੇ ਮੈਂ ਸੱਸ ਦੇ ਨਾਲ ਨਹੀਂ ਰਹਿਣਾ, ਮੈਂ ਸਹੁਰੇ ਨਾਲ ਨਹੀਂ ਰਹਿਣਾ, ਮੈਂ ਦਰਾਣੀ ਨਾਲ ਨਹੀਂ ਰਹਿਣਾ, ਮੈਂ ਜਠਾਣੀ ਨਾਲ ਨਹੀਂ ਰਹਿਣਾ। ਇਹ ਤੇ ਕਲਾ ਕਲੇਸ਼ ਹੋ ਗਿਆ। ਇੱਥੇ ਮਹਾਰਾਜ ਨੇ ਜਿਹੜੀ ਗੱਲ ਕੀਤੀ ਉਹਨੂੰ ਸਮਝਣ ਦਾ ਯਤਨ ਕਰਿਓ। ਇੱਥੇ ਸੱਸ ਪਤਾ ਕਿਹਨੂੰ ਕਿਹਾ? ਅਗਿਆਨਤਾ ਨੂੰ। ਅਗਿਆਨਤਾ ਕਹਿੰਦੇ ਜਦੋਂ ਗੁਰ ਪਰਮੇਸ਼ਰ ਪਤੀ ਦਾ ਮੇਰੇ ਨਾਲ ਮਿਲਾਪ ਹੋਇਆ ਨਾ, ਉਹ ਮਿਲਾਪ ਦਾ ਸਦਕਾ ਪਰਮੇਸ਼ਰ ਨੇ ਕੀਤਾ ਕਿ ਮੈਨੂੰ ਅਗਿਆਨਤਾ ਰੂਪੀ ਸੱਸ ਤੋਂ ਵੱਖਰਾ ਕਰ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਗੇ ਮੈਂ ਅਗਿਆਨਤਾ ਦੇ ਹਨੇਰੇ ਦੇ ਵਿੱਚ ਚੱਲਦਾ ਸਾਂ। ਜੇ ਮੈਨੂੰ ਦਾਤ ਨਹੀਂ ਸੀ ਮਿਲਦੀ, ਮੈਂ ਦੂਜਿਆਂ ਦਾ ਬੂਹਾ ਖੜਕਾ ਦਿੰਦਾ ਸਾਂ। ਇਹੋ ਜਿਹੀਆਂ ਥਾਵਾਂ ਤੇ ਜਾ ਕੇ ਵੀ ਝੁਕਣ ਲੱਗ ਪੈਂਦਾ ਸਾਂ ਜਿੱਥੇ ਜਾਣ ਤੋਂ ਗੁਰੂ ਵੱਲੋਂ ਮਨਾਹੀ ਹੈ। ਪਰ ਜਦੋਂ ਦਾ ਉਹ ਪ੍ਰਭੂ ਪਤੀ ਮੈਨੂੰ ਮਿਲ ਗਿਆ, ਅਗਿਆਨਤਾ ਰੂਪੀ ਸੱਸ ਤੋਂ ਮੈਨੂੰ ਵੱਖਰਾ ਕਰਤਾ। ਹੁਣ ਮੈਨੂੰ ਪਤਾ ਲੱਗ ਗਿਆ ਕਿਹੜਾ ਕੰਮ ਗੁਰਮਤ ਦੀ ਰੌਸ਼ਨੀ ਵਿੱਚ ਹੈ, ਕਿਹੜਾ ਨਹੀਂ ਰੌਸ਼ਨੀ ਵਿੱਚ। ਤੇ ਜਿਹੜਾ ਗੁਰਮਤ ਦੀ ਰੌਸ਼ਨੀ ਵਿੱਚ ਨਹੀਂ, ਉਹਨੂੰ ਮੈਂ ਛੱਡਣਾ ਸ਼ੁਰੂ ਕਰਤਾ। ਇਹ ਸੱਸ ਤੋਂ ਮੈਂ ਵੱਖਰਾ ਹੋ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਗੇ ਜੀ। ਦੇਰ ਜਠਾਣੀ ਮੂਈ
ਦੁਖ ਸੰਤਾਪ। ਕਹਿੰਦੇ ਮੇਰੇ ਅੰਦਰੋਂ ਦਰਾਣੀ ਵੀ ਜਠਾਣੀ ਵੀ। ਦਰਾਣੀ ਕੌਣ? ਆਸਾ। ਜਠਾਣੀ ਕੌਣ? ਤ੍ਰਿਸ਼ਨਾ। ਕਹਿੰਦੇ ਇਹ ਦੋਵੇਂ ਚੀਜ਼ਾਂ, ਆਸਾ ਵੀ ਤ੍ਰਿਸ਼ਨਾਵਾਂ ਵੀ, ਇਸੇ ਦੁੱਖ ਕਲੇਸ਼ ਨਾਲ ਮਰ ਗਈਆਂ ਕਿ ਮੈਨੂੰ ਪ੍ਰਭੂ ਪਤੀ ਮਿਲ ਗਿਆ। ਹੁਣ ਮੇਰੇ ਅੰਦਰੋਂ ਆਸਾਵਾਂ ਵੀ ਖਤਮ ਹੋ ਗਈਆਂ। ਜਿਹੜੀਆਂ ਅੱਗੇ ਮੈਂ ਆਸਾਵਾਂ ਰੱਖਦਾ ਸਾਂ, ਹਾਂ ਚੰਗੀਆਂ ਇੱਛਾਵਾਂ ਰੱਖਣੀਆਂ ਕੋਈ ਗਲਤ ਗੱਲ ਨਹੀਂ, ਪਰ ਮੈਂ ਕਈ ਵਾਰੀ ਇਹੋ ਜਿਹੀਆਂ ਆਸਾਵਾਂ ਲਾ ਬੈਠਦਾ ਸਾਂ ਜਿਹੜੀਆਂ ਆਸਾਂ ਲਾਉਣ ਦਾ ਸਦਕਾ ਮੈਨੂੰ ਫਿਰ ਲੇਖਾ ਦੇਣਾ ਪੈਣਾ ਸੀ। ਹੁਣ ਉਹ ਆਸਾਵਾਂ, ਇੱਛਾਵਾਂ, ਉਹ ਤ੍ਰਿਸ਼ਨਾਵਾਂ ਸਾਰੀਆਂ ਮੇਰੀਆਂ ਇਸ ਦੁੱਖ ਕਲੇਸ਼ ਨਾਲ ਮਰ ਗਈਆਂ ਕਿ ਮੈਨੂੰ ਪ੍ਰਭੂ ਪਤੀ ਮਿਲ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਦੇਰ ਜਠਾਣੀ ਮੁਈ ਦੁਖ ਸੰਤਾਪ। ਅਗੇ ਜੀ। ਖਜ ਕੇ ਜਠੇਰੇ ਕੀ ਚੂਕੀ ਕਾਣ। ਕਹਿੰਦੇ ਹੁਣ ਜਿਹੜਾ ਜੇਠ ਹੈ ਨਾ, ਜੇਠ, ਉਹਦੀ ਵੀ ਧੌਂਸ ਮੇਰੇ ਉੱਤੇ ਨਹੀਂ ਚੱਲਦੀ। ਇੱਥੇ ਜੇਠ ਮਾਰਨ ਨੇ ਕਿਹਾ ਧਰਮਰਾਜ ਨੂੰ। ਕਹਿੰਦੇ ਹੁਣ ਧਰਮਰਾਜ ਦੀ ਵੀ ਧੌਂਸ ਮੇਰੇ ਉੱਪਰ ਨਹੀਂ ਚੱਲਣੀ। ਪਤਾ ਕਿਉਂ? ਕਿਉਂਕਿ ਗੁਰੂ ਰਾਮਦਾਸ ਨੇ ਮੇਰੀ ਬਾਹ ਫੜ ਲਈ ਹੈ ਨਾ। ਬਾਬਾ ਦੀਪ ਸਿੰਘ ਨੇ ਮੇਰੀ ਬਾਹ ਫੜ ਲਈ। ਮੈਨੂੰ ਤੇ ਉਹ ਮਿਲ ਗਏ। ਜਦੋਂ ਦੇ ਉਹ ਮੈਨੂੰ ਮਿਲੇ ਨੇ, ਮੇਰੇ ਅੰਦਰੋਂ ਧਰਮਰਾਜ ਦਾ ਵੀ ਡਰ ਨਿਕਲ ਗਿਆ। ਕਿਉਂ? ਮੈਨੂੰ ਇਹ ਯਕੀਨ ਹੋ ਗਿਆ ਕਿ ਧਰਮਰਾਜ ਹੁਣ ਮੇਰਾ ਲੇਖਾ ਨਹੀਂ ਪੜ ਸਕਦਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੈਨੂੰ ਇਹ ਯਕੀਨ ਆ ਗਿਆ। ਕੀ ਯਕੀਨ? ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ। ਸਾਰੇ ਬੋਲੋ ਨਾ। ਤੁਧ ਸਭ ਕਿਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ। ਖਾਏ ਖਰਚ ਰਖੰਦਾ। ਅੱਗੇ ਤੇ ਮੈਂ ਰੁਪਈਏ ਲਈ ਮੰਗਦਾ ਫਿਰਦਾ ਸਾਂ, ਮੁਹਤਾਜ ਸਾਂ। ਹੁਣ ਮਾਇਆ ਦੀ ਵੀ ਕਮੀ ਨਹੀਂ ਰਹੀ। ਜਿੱਧਰ ਮੈਂ ਜਾਣਾ ਪੈਰਾਂ 'ਚ ਥਾਂ ਮੰਗੀ ਜਾਂਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਕਿਉਂ? ਰਾਮਦਾਸ ਜੀ। ਕਿਉਂਕਿ ਵੱਡੇ ਨਾਲ ਯਾਰੀ ਪੈ ਗਈ ਨਾ। ਲਖਮੀ ਤੋਟ ਨਾ ਆਵਈ, ਖਾਏ ਖਰਚ ਰਖੰਦਾ। ਲੱਖ 84 ਮੇਦਨੀ ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤਿਆਂ। ਵੈਰੀ ਵੀ ਮਿੱਤਰ ਬਣ ਗਏ। ਕਮਾਲ ਦੀ ਗੱਲ, ਕਮਾਲ ਦੀ ਗੱਲ। ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ। ਅੱਗੇ ਮਹਾਰਾਜ ਕਹਿੰਦੇ ਲੇਖਾ ਕੋਏ ਨਾ ਪੁੱਛੇ। ਕੋਈ ਲੇਖਾ ਪੁੱਛਣ ਵਾਲਾ ਵੀ ਨਹੀਂ ਜੰਮਿਆ ਹੁਣ ਮੇਰਾ। ਲੇਖਾ ਕੋਏ ਨਾ ਪੁੱਛਈ, ਪਰ ਕਦੋਂ? ਜਾਂ ਹਰ ਬਖਸ਼ਣ ਦਾ। ਉਹਨੇ ਮੈਨੂੰ ਬਖਸ਼ਤਾ ਹੈ ਨਾ ਹੁਣ। ਤੇ ਜਿਹਨੂੰ ਉਹ ਬਖਸ਼ ਦੇਵੇ ਉਹਦਾ ਧਰਮਰਾਜ ਲੇਖਾ ਜੋਖਾ ਨਹੀਂ ਕਰ ਸਕਦਾ। ਉਹ ਪਤਾ ਕੀ ਕਰਦਾ? ਧਰਮ ਰਾਏ ਦਰ ਕਾਗਦ ਫਾਰੇ, ਫਾਰੇ ਜਨ ਨਾਨਕ ਲੇਖਾ ਸਮਝਾ। ਧਰਮਰਾਜ ਵੀ ਉਹਨਾਂ ਦੇ ਕਾਗਜ਼ ਪਾੜ ਦਿੰਦਾ। ਜਿਨ੍ਹਾਂ ਦਾ ਲੇਖਾ ਜੋਖਾ ਗੁਰੂ ਨਾਨਕ ਜੀ ਤੁਸੀਂ ਆਪ ਲੈ ਲਓ, ਜਿਨ੍ਹਾਂ ਨੂੰ ਤੁਸੀਂ ਆਪਣੀ ਨਜ਼ਰ ਵਿੱਚ ਲੈ ਆਓ। ਹੈ ਜੀ। ਕਹਿੰਦੇ ਘਰ ਕੇ ਜਠੇਰੇ ਕੀ ਚੂਕੀ ਕਾਣ। ਧਰਮਰਾਜ ਦਾ ਵੀ ਹੁਣ ਮੈਨੂੰ ਡਰ ਹੀ ਨਹੀਂ ਕੋਈ ਰਿਹਾ, ਪਰਵਾਹ ਹੀ ਨਹੀਂ ਰਹੀ। ਕਿਉਂ ਨਹੀਂ ਰਹੀ? ਕਿਉਂਕਿ ਯਾਰੀ ਵੱਡੇ ਨਾਲ ਪੈ ਗਈ। ਉਹ ਪ੍ਰਭੂ ਪ੍ਰੀਤਮ ਮੈਨੂੰ ਮਿਲ ਗਿਆ, ਉਹ ਪ੍ਰਭੂ ਪਤੀ ਮੈਨੂੰ ਮਿਲ ਗਿਆ। ਤੇ ਉਹ ਪਤੀ ਦੇ ਕਰਕੇ ਫਿਰ ਜੇਠ ਦੀ ਵੀ ਕੋਈ ਧੌਂਸ ਨਹੀਂ ਮੇਰੇ ਉੱਤੇ ਚੱਲਦੀ। ਤੇ ਅੱਗੇ ਕਹਿੰਦੇ ਫਿਰ ਰੱਖਿਆ ਕੀਨੀ ਸੁਗੜ ਸੁਜਾਨ। ਕਹਿੰਦੇ ਸੁਚੱਜੇ ਸਿਆਣੇ ਪਤੀ ਨੇ ਇਹ ਸਾਰਿਆਂ ਤੋਂ ਮੈਨੂੰ ਬਚਾ ਕੇ ਰੱਖ ਲਿਆ। ਧਰਮਰਾਜ ਤੋਂ ਵੀ ਬਚਾ ਲਿਆ, ਦੁਰਜਨਾਂ ਤੋਂ, ਵੈਰੀਆਂ ਤੋਂ ਵੀ ਬਚਾ ਲਿਆ। ਹੈ ਜੀ। ਸੱਸ ਤੋਂ ਵੀ ਬਚਾ ਲਿਆ। ਜਿਹੜੀ ਸੱਸ ਹੈ ਮੇਰੀ, ਉਸ ਸੱਸ ਤੋਂ ਵੀ ਮੈਨੂੰ ਬਚਾ ਕੇ ਰੱਖ ਲਿਆ। ਅਗਿਆਨਤਾ ਰੂਪੀ ਸੱਸ ਤੋਂ, ਆਸਾ ਤ੍ਰਿਸ਼ਨਾ ਰੂਪੀ ਦਰਾਣੀ ਜਠਾਣੀ ਤੋਂ ਵੀ ਬਚਾ ਕੇ ਰੱਖ ਲਿਆ। ਇਹ ਪ੍ਰਭੂ ਸਿਆਣੇ ਪਤੀ ਨੇ। ਉਹ ਸਿਆਣਾ ਪਤੀ ਸਾਡਾ ਕੌਣ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਧੰਨ ਬਾਬਾ ਦੀਪ ਸਿੰਘ। ਕਹਿੰਦੇ ਉਹਨਾਂ ਨੇ ਮੈਨੂੰ ਆਹ ਸਾਰੀਆਂ ਚੀਜ਼ਾਂ ਤੋਂ ਬਚਾ ਲਿਆ, ਬਚਾ ਲਿਆ। ਉਹ ਸੁਣੋ ਲੋਕਾਂ, ਮੈਂ ਪ੍ਰੇਮ ਰਸ ਪਾਇਆ, ਮੈਂ ਪਾਲਿਆ ਪ੍ਰੇਮ ਰਸ। ਸੁਣ ਲਓ। ਤੇ ਇਹ ਪ੍ਰੇਮ ਰਸ ਪਾਉਣ ਦੇ ਆ ਮੈਨੂੰ ਲਾਭ ਹੋਏ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ, ਅੱਗੇ ਕੀ ਬਚਨ ਕਰਦੇ, ਪੜਿਓ ਜੀ। ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦਿਵਾਰੇ। ਮੈਂ ਜਿਵੇਂ ਪਹਿਲੇ ਕਿਹਾ, ਪਰਮੇਸ਼ਰ ਨੇ ਨਾਮ ਦੀ ਦਾਤ
ਮੈਨੂੰ ਦਿੱਤੀ, ਉਹਦੀ ਬਰਕਤ ਦੇ ਨਾਲ ਮੈਂ ਭੈੜੇ ਭਾਵ ਮਾਰ ਲਏ, ਕਾਮ ਆਦਿਕ ਵੈਰੀ ਮੁਕਾ ਕੇ ਹੀ ਰੱਖ ਦਿੱਤੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਹੁਣ ਇਹ ਪ੍ਰੇਮ ਰਸ ਦੇ ਅਸਰ ਵੇਖਿਓ ਅੱਗੇ ਜੀ। ਪ੍ਰਥਮੇ ਤਿਆਗੀ ਹਉ ਮੈਂ ਪ੍ਰੀਤ। ਬਸ ਆਹ ਚੀਜ਼ ਹੁਣ ਧਿਆਨ ਨਾਲ ਸੁਣਨੀ ਆ। ਵੇਖੋ ਸਭ ਤੋਂ ਵੱਡੀ ਦੀਵਾਰ ਹੈ ਸਾਡੇ ਵਿੱਚ ਤੇ ਗੁਰ ਪਰਮੇਸ਼ਰ ਵਿੱਚ ਹਉਮੈ ਦੀ ਦੀਵਾਰ, ਅਹੰਕਾਰ ਦੀ ਦੀਵਾਰ, ਅਹੰਕਾਰ ਦੀ। ਮੈਂ ਕੀਰਤਨ ਕਰਦਾ ਇੰਨੀ ਸੰਗਤ ਜੁੜਦੀ ਹੈ, ਮੈਂ ਕਥਾ ਕਰਦਾ ਇੰਨੀ ਦੁਨੀਆ ਜੁੜ ਜਾਂਦੀ ਹੈ, ਮੈਂ ਗੁਰੂ ਘਰ ਵਿੱਚ ਇੰਨੀ ਮਾਇਆ ਦਿੱਤੀ ਤਾਂ ਹੀ ਲੰਗਰ ਚੱਲਿਆ। ਜੇ ਕਿਤੇ ਮੈਂ ਸੇਵਾ ਨਾ ਦਿੰਦਾ ਲੰਗਰ ਹੀ ਨਾ ਚੱਲਦਾ। ਮੈਂ ਇੰਨੇ ਗਰੀਬ ਬੱਚਿਆਂ ਨੂੰ ਪੜ੍ਹਾ ਰਿਹਾ, ਮੈਂ ਇੰਨੀਆਂ ਵਿਧਵਾ ਬੀਬੀਆਂ ਨੂੰ ਰਾਸ਼ਨ ਦੇ ਰਿਹਾ। ਚੰਗੀਆਂ ਗੱਲਾਂ ਨੇ, ਪਰ ਪਿਆਰਿਆ ਜਿੰਨਾ ਹੋ ਸਕੇ ਮੈਂ ਤੋਂ ਬਚ ਕੇ ਰਹਿ। ਦਾਤਿਆ ਤੇਰੀਆਂ ਦਿੱਤੀਆਂ ਦਾਤਾਂ ਚੋਂ ਕਰ ਰਿਹਾ, ਤੂੰ ਬਖਸ਼ਿਸ਼ ਕੀਤੀ ਤਾਂ ਮੇਰੇ ਕੋਲੋਂ ਸੇਵਾ ਲੈ ਰਿਹਾ। ਬਸ ਆਹ ਕੁੰਡੀ ਸਮਝਣੀ ਹੈ, ਆਹ ਕੁੰਡੀ। ਤੇ ਇਹ ਪਿਆਰ ਵਾਲੇ ਕੁੰਡੀ ਨੂੰ ਸਮਝ ਲੈਂਦੇ ਨੇ। ਕਹਿੰਦੇ ਜਦੋਂ ਦੇ ਪ੍ਰਭੂ ਪਤੀ ਮਿਲ ਗਏ ਮੈਨੂੰ, ਤੇ ਸਭ ਤੋਂ ਪਹਿਲਾ ਕੰਮ ਹੋਇਆ ਕਿ ਮੈਂ ਹਉਮੈ ਨੂੰ ਪਿਆਰ ਨਾਲ ਛੱਡ ਦਿੱਤਾ। ਅੱਗੇ ਮੈਂ ਹਉਮੈ ਨੂੰ ਪੱਠੇ ਪਾਉਂਦਾ ਸਾਂ, ਆਪਣੀ ਈਗੋ ਨੂੰ, ਹਉਮੈ ਨੂੰ ਪਿਆਰਦਾ ਸਾਂ ਕਿ ਮੈਂ ਹੁਣ ਜਦੋਂ ਦਾ ਮੈਂ ਉਹਦੇ ਨਾਲ ਪਿਆਰ ਪਾਇਆ, ਮੈਂ ਰਹੀ ਨਹੀਂ। ਹੁਣ ਤੇ ਹੋ ਗਿਆ ਬਸ ਤੂੰ ਕਹੋ ਨਾਨਕ ਸਭ ਤੇਰੀ ਵਡਿਆਈ। ਹੁਣ ਤੇ ਬਸ ਉਹ ਹੋ ਗਿਆ, ਕੋਈ ਨਾਉ ਨਾ ਜਾਣੇ। ਹੁਣ ਤੇ ਇਹੋ ਜੀ ਅਵਸਥਾ ਅੰਦਰ ਬਣੀ ਹੈ। ਜੇ ਹੱਥ ਵੀ ਇਦਾਂ ਕੀਤਾ ਹੈ ਨਾ, ਹੱਥ ਵੀ ਇਦਾਂ ਵਿਸ਼ਵਾਸ ਹੋ ਗਿਆ, ਮੈਂ ਹੱਥ ਵੀ ਜੇ ਇਦਾਂ ਕੀਤਾ ਉਹਦੀ ਕਿਰਪਾ ਨਾਲ ਕੀਤਾ। ਜੇ ਉਹਨੇ ਚਾਹਿਆ ਮੈਂ ਹੱਥ ਇਦਾਂ ਚੱਕਿਆ, ਜੇ ਉਹ ਨਾ ਚਾਵੇ ਤੇ ਮੈਂ ਹੱਥ ਵੀ ਨਹੀਂ ਚੱਕ ਸਕਦਾ, ਮੈਂ ਇਸ਼ਾਰਾ ਵੀ ਨਹੀਂ ਕਿਸੇ ਵੱਲ ਕਰ ਸਕਦਾ। ਹਾਂਜੀ, ਮੈਂ ਜ਼ੁਬਾਨ ਤੋਂ ਕੋਈ ਬੋਲ ਵੀ ਨਹੀਂ ਬੋਲ ਸਕਦਾ ਜੇ ਉਹਦਾ ਇਸ਼ਾਰਾ ਹੋਣਾ ਬੰਦ ਹੋ ਜੇ। ਬਸ ਆਹ ਚੀਜ਼ ਅੰਦਰ ਮੇਰੇ ਆ ਚੁੱਕੀ ਏ। ਮੈਂ ਇਹ ਚੀਜ਼ ਸਮਝ ਗਿਆ, ਮੈਂ ਸਮਝ ਚੁੱਕਾ। ਮੈਂ ਹਉਮੈ ਨੂੰ ਨਹੀਂ ਕਦੀ ਪਿਆਰਦਾ, ਮੈਂ ਤੇ ਗੁਰੂ ਰਾਮਦਾਸ ਦੇ ਚਰਨਾਂ ਨੂੰ ਪਿਆਰਦਾ ਵਾਂ। ਮੈਂ ਤੇ ਬਾਬਾ ਦੀਪ ਸਿੰਘ ਦੇ ਚਰਨਾਂ ਨੂੰ ਪਿਆਰਦਾ। ਤੇ ਜਦੋਂ ਦਾ ਮੈਂ ਉਹਦੇ ਚਰਨਾਂ ਨੂੰ ਪਿਆਰਨਾ ਸ਼ੁਰੂ ਕੀਤਾ ਨਾ, ਹਉਮੈ ਨੂੰ ਪਿਆਰਨਾ ਤੇ ਮੁੱਕ ਹੀ ਗਿਆ। ਖਤਮ। ਇੱਕ ਕਦਮ ਵੀ ਚੱਲਦਾ ਨਾ, ਅੰਦਰੋਂ ਵਿਸ਼ਵਾਸ ਹੁੰਦਾ ਹੈ। ਇੱਕ ਕਦਮ ਵੀ ਜੇ ਮੈਂ ਪੱਟਿਆ ਨਾ, ਬਾਬਾ ਦੀਪ ਸਿੰਘ ਤੇਰੀ ਕਿਰਪਾ ਨਾਲ ਪੱਟਿਆ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਹ ਬੜੀ ਵੱਡੀ ਦੀਵਾਰ ਹੈ। ਪੀਰ ਬੁੱਧੂ ਸ਼ਾਹ ਨੇ ਆਹੀ ਤੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਸਾਈਂ ਨੂੰ। ਜਦੋਂ ਪੀਰ ਬੁੱਧੂ ਸ਼ਾਹ ਆਏ ਨਾ, ਤੇ ਪੀਰ ਬੁੱਧੂ ਸ਼ਾਹ ਨੇ ਆ ਕੇ ਇੱਕ ਸਵਾਲ ਕੀਤਾ, ਮਹਾਰਾਜ ਖੁਦਾ ਤੇ ਖੁਦਾ ਦੇ ਬੰਦੇ ਦਾ ਮਿਲਾਪ ਕਿਵੇਂ ਹੋਵੇ? ਗੱਲ ਸੁਣਿਓ। ਤੇ ਗੁਰੂ ਗੋਬਿੰਦ ਸਿੰਘ ਸਾਈਂ ਨੇ ਨਾ ਐਂ ਜਵਾਬ ਦਿੱਤਾ ਸੀ, ਉਹ ਕਹਿੰਦੇ ਦੱਸੋ ਖੁਦਾ ਤੇ ਖੁਦਾ ਦੇ ਬੰਦੇ ਦਾ ਮਿਲਾਪ ਕਿਵੇਂ ਹੋਵੇ? ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਈਂ ਪਤਾ ਕੀ ਕਹਿੰਦੇ ਹਉ ਮੂਆ ਖੁਦਾ ਹੁਆ। ਕਹਿੰਦੇ ਅੰਦਰੋਂ ਮੈਂ ਮੁਕਾਲਾ, ਫਿਰ ਤੇਰੇ ਵਿੱਚ ਤੇ ਖੁਦਾ ਵਿੱਚ ਕੋਈ ਫਰਕ ਹੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅੰਦਰੋਂ ਮੈਂ ਮੁੱਕਣ ਦੀ ਦੇਰ ਅੰਦਰ ਤੂੰ ਹੀ ਤੂੰ ਸਮਾ ਜਾਂਦਾ ਹੈ। ਪਰੇ ਮੈਂ, ਪ੍ਰੇਮ ਇਹੋ ਹੀ ਹੁੰਦਾ। ਪਰੇ ਮੈਂ ਨੂੰ ਪਰੇ ਕੀਤਾ, ਪ੍ਰੇਮ ਬਣ ਗਿਆ। ਪਰੇ ਮੈਂ ਪ੍ਰੇਮ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਹੁਣ ਮੈਂ ਆਪਣੀ ਈਗੋ ਨੂੰ ਨਹੀਂ ਪੱਠੇ ਪਾਉਂਦਾ। ਅੱਗੇ ਮੈਂ ਕਹਿੰਦਾ ਮੈਂ ਕਮਾਉਣਾ, ਮੇਰਾ ਪਰਿਵਾਰ ਪਲਦਾ ਹੈ ਜੀ। ਮੈਂ ਕਿਤੇ ਕਮਾਈ ਨਾ ਕਰਾਂ, ਬੱਚੇ ਮੇਰੇ ਭੁੱਖੇ ਮਰ ਜਾਣ। ਹੁਣ ਮੈਂ ਕਮਾਈ ਕਰਨੀ ਛੱਡੀ ਨਹੀਂ। ਦੁਕਾਨ ਤੇ ਬਹਿਣਾ, ਕਾਰੋਬਾਰ ਕਰਨਾ, ਖੇਤੀਬਾੜੀ ਕਰਨੀ, ਇਹ ਚੀਜ਼ਾਂ ਛੱਡੀਆਂ ਥੋੜੀ। ਹੁਣ ਮੈਂ ਬਸ ਆਹ ਕਹਿਣਾ, ਬਾਪੂ ਤੇਰੀਆਂ ਦਿੱਤੀਆਂ ਡਿਊਟੀਆਂ ਮੈਂ ਨਿਭਾ ਰਿਹਾ। ਹਾਂਜੀ, ਅੱਗੇ ਮੈਂ ਕਹਿੰਦਾ ਮੈਂ ਕਰਦਾ, ਹੁਣ ਮੈਂ ਕਹਿੰਦਾ ਤੇਰੀਆਂ ਡਿਊਟੀਆਂ ਨਿਭਾ ਰਿਹਾ। ਅੱਗੇ ਮੈਂ ਕਹਿੰਦਾ ਮੇਰਾ ਪਰਿਵਾਰ, ਹੁਣ ਮੈਂ ਕਹਿੰਦਾ ਮੇਰਾ ਨਹੀਂ, ਗੁਰੂ ਰਾਮਦਾਸ ਤੇਰਾ ਪਰਿਵਾਰ। ਤੇ ਜਿਹੜਾ ਤੇਰਾ ਪਰਿਵਾਰ ਹੈ, ਮੇਰੇ ਅੰਦਰ ਇਹ ਖਾਨਾ ਪੱਕੇ ਤੌਰ ਤੇ ਅੰਦਰ ਵਸ ਗਿਆ। ਜਿਹੜਾ ਤੇਰਾ ਪਰਿਵਾਰ, ਤੇਰੇ ਪਰਿਵਾਰ ਨੂੰ ਤੂੰ ਕਦੀ ਭੁੱਖਾ ਨਹੀਂ ਮਰਨ ਦੇਵੇਂਗਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੈਂ ਹਉਮੈ ਦਾ ਤਿਆਗ ਕਰਤਾ, ਹਉਮੈ ਨੂੰ ਪੱਠੇ ਪਾਉਣੇ ਛੱਡਤੇ। ਪਰ ਛੱਡੇ ਉਦੋਂ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ। ਜਦੋਂ ਦਾ ਮੈਂ ਪ੍ਰੇਮ ਰਸ ਪਾਲਿਆ, ਪ੍ਰਥਮੇ ਤਿਆਗੀ ਹਉਮੈ ਪ੍ਰੀਤ। ਅੱਗੇ ਜੀ, ਤੁਤਿਆ ਤਿਆਗੀ ਲੋਗਾਰੀ। ਕਹਿੰਦੇ ਹੁਣ ਮੈਂ ਲੋਕਾਚਾਰੀ ਦੀਆਂ ਰਸਮਾਂ ਵੀ ਛੱਡ ਦਿੱਤੀਆਂ। ਅੱਗੇ 12 ਵਜੇ ਤੱਕ ਮੈਂ ਪਾਰਟੀਆਂ 'ਚ ਜਾਂਦਾ ਸਾਂ, ਅੰਮ੍ਰਿਤ ਵੇਲਾ ਵੀ ਛੱਡ ਦਿੰਦਾ ਸਾਂ।
ਹੁਣ ਮੈਂ ਜਾਨਾ ਠਾਠਾ ਬਾਗਾ ਕਰਦਾ, ਮੰਨ ਲਓ ਜੇ ਜਾਣਾ ਹੀ ਪੈ ਗਿਆ ਕਿਤੇ ਰਾਤੀ ਵਿਆਹ ਤੇ, ਮੈਂ ਜਾਨਾ 8 8:30 ਵਜੇ ਉਹਨਾਂ ਨੂੰ ਸਗਨ ਸੁਗਨ ਪਾਇਆ, ਮੈਂ ਆ ਗਿਆ ਜੀ, ਹਾਜ਼ਰੀ ਆਪਣੀ ਲਾਈ, ਆ ਕੇ ਸਮੇਂ ਸਿਰ ਘਰ ਸੌਂ ਜਾਨਾ ਕਿ ਮੇਰਾ ਅੰਮ੍ਰਿਤ ਵੇਲਾ ਵੀ ਕਾਇਮ ਰਵੇ, ਅੰਮ੍ਰਿਤ ਵੇਲਾ ਨਾ ਮੇਰਾ ਟੁੱਟ ਜੇ। ਅੱਗੇ ਮੈਂ ਲੋਕਾਚਾਰੀ ਨੂੰ ਮੁੱਖ ਰੱਖਦਾ ਸਾਂ, ਲੋਕਾਂ ਨੂੰ 1 ਨੰਬਰ ਤੇ ਰੱਖਦਾ ਸਾਂ, ਗੁਰੂ ਨੂੰ 2 ਨੰਬਰ ਤੇ। ਪਰ ਜਦੋਂ ਦਾ ਮੈਂ ਪ੍ਰੇਮ ਰਸ ਪਾਲਿਆ ਨਾ, ਹੁਣ ਗੁਰੂ ਨੂੰ 1 ਨੰਬਰ ਤੇ ਰੱਖਦਾ, ਦੁਨੀਆ ਨੂੰ 2 ਨੰਬਰ ਤੇ ਰੱਖਦਾ। ਲੋਕ ਕੀ ਕਹਿਣਗੇ ਪਰਵਾਹ ਨਹੀਂ ਮੇਰੇ ਅੰਦਰ, ਰੱਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਮੈਨੂੰ ਤੇ ਇਹ ਪਰਵਾਹ ਲੱਗੀ ਕਿ ਬਾਬਾ ਤੇਰੀ ਬਾਣੀ ਕੀ ਕਹੇਗੀ, ਤੂੰ ਮੈਨੂੰ ਕੀ ਕਹੇਗਾ। ਹੁਣ ਬਸ ਆਹ ਪਰਵਾਹ ਲੱਗੀ ਹੈ, ਲੋਕਾਂ ਦੀ ਪਰਵਾਹ। ਔਰ ਕਰਿਆ ਨਾ ਕਰੋ, ਇਹ ਮੇਰੀ ਬੇਨਤੀ, ਇਹ ਦੁਨੀਆ ਜੀਣ ਨਹੀਂ ਜੇ ਦਿੰਦੀ ਕਿਤੇ ਵੀ। ਚੰਗਾ ਕੰਮ ਕਰ ਲੋ ਤਾਂ ਨਹੀਂ ਇਹਨਾਂ ਨੇ ਛੱਡਣਾ, ਮਾੜਾ ਕਰ ਲੋ ਤਾਂ ਨਹੀਂ ਛੱਡਣਾ। ਕਰਨੇ ਚੰਗੇ ਹੀ ਨੇ, ਪਰ ਇਹਨਾਂ ਦੀ ਪਰਵਾਹ ਨਹੀਂ ਕਰਨੀ। ਪਰਵਾਹ ਕਰੋ ਆਪਣੇ ਮਾਲਕ ਦੀ। ਕਈ ਵਾਰੀ ਹੁੰਦਾ ਹੈ ਨਾ, ਮੰਨ ਲਓ ਕੋਈ ਬੰਦਾ ਕਰਾਵੇ ਸਮਾਗਮ, ਕਿਸੇ ਨੇ ਕਰਾਇਆ ਸਮਾਗਮ, ਸਪੋਰਟ ਕਰਨ ਵਾਲੇ ਕਈ ਵਾਰੀ ਘੱਟ ਆਉਂਦੇ ਨੇ, ਲੱਤਾਂ ਖਿੱਚਣ ਵਾਲੇ ਜ਼ਿਆਦਾ, ਆਹ ਕਮੀ ਰਹਿ ਗਈ, ਉਹ ਕਮੀ ਰਹਿ ਗਈ, ਇੱਦਾਂ ਵੀ ਕਰ ਸਕਦੇ ਸੀ, ਉਹ ਵੀ ਆਹ ਵੀ ਕਰ ਸਕਦੇ ਸੀ। ਇੱਕ ਪੇਂਟਰ ਸੀ, ਪੇਂਟਰ ਨੇ ਬੜੀ ਮਿਹਨਤ ਲਾ ਕੇ ਨਾ ਤਸਵੀਰ ਬਣਾਈ। ਗੱਲ ਸੁਣਿਓ, ਅੱਜ ਸਿੱਖ ਕੇ ਜਾਣਾ ਆਪਾਂ ਕੁਝ। 10-12 ਮਿੰਟ ਰਹਿ ਗਏ ਆਪਣੇ ਕੋਲ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਸਿੱਖ ਕੇ ਜਾਣਾ ਅੱਜ ਬੜਾ ਕੁਝ। ਪੇਂਟਰ ਨੇ ਤਸਵੀਰ ਬਣਾਈ ਤੇ ਉਹਨੇ ਲਗਾਤੀ ਤਸਵੀਰ ਇੱਕ ਚੌਰਾਹੇ ਦੇ ਵਿੱਚ, ਤੇ ਭੋਲਾ ਸੀ ਵਿਚਾਰਾ, ਉਹਨੇ ਲਿਖਤਾ ਕਿ ਜਿਹਨੂੰ ਇਸ ਤਸਵੀਰ ਵਿੱਚ ਕੋਈ ਕਮੀ ਨਜ਼ਰ ਆਵੇ ਨਾ, ਕਿਰਪਾ ਕਰਕੇ ਥੱਲੇ ਲਿਖ ਕੇ ਜਾਵੇ ਤਾਂ ਜੋ ਮੈਂ ਆਪਣੀ ਗਲਤੀ ਸੁਧਾਰਾਂ। ਉਹਦੇ ਮਨ 'ਚ ਤਾਂ ਇਹ ਚੀਜ਼ ਸੀ ਕਿ ਗਲਤੀ ਮੇਰੀ ਸੁਧਰੇ। ਹੁਣ ਮੇਰੇ ਵਰਗਾ ਗਿਆ, ਉਹਨੇ ਕਿਹਾ ਜੀ ਨੱਕ ਇਦਾਂ ਤਿੱਖਾ ਜਿਹਾ ਬਣਾਤਾ ਹੈ, ਹੋਰ ਤਰ੍ਹਾਂ ਦਾ ਨੱਕ ਚਾਹੀਦਾ, ਉਹਨੇ ਲਿਖਤਾ ਨੱਕ ਠੀਕ ਕਰੋ। ਦੂਜਾ ਗਿਆ, ਉਹਨੇ ਕਿਹਾ ਜੀ ਅੱਖ ਨਹੀਂ ਸਹੀ ਲੱਗਦੀ, ਅੱਖਾਂ ਠੀਕ ਕੀਤੀਆਂ ਜਾਣ। ਤੀਜਾ ਗਿਆ, ਉਹ ਕਹਿੰਦਾ ਕੰਨ ਨਹੀਂ ਸਹੀ ਬਣਿਆ, ਉਹਨੇ ਲਿਖਤਾ ਕੰਨ ਸਹੀ ਕਰੋ। ਚੌਥਾ ਗਿਆ, ਕਹਿੰਦਾ ਹੇਅਰ ਸਟਾਈਲ ਇਹਦਾ ਇਦਾਂ ਦਾ ਨਹੀਂ, ਇਦਾਂ ਦਾ ਚਾਹੇ ਆਹ ਠੀਕ ਕਰੋ। 40-50 ਗਲਤੀਆਂ ਨਾਲ ਨਾ ਉਹ ਬੋਰਡ ਭਰ ਗਿਆ। ਪੇਂਟਰ ਜਦੋਂ ਆਇਆ ਬੜਾ ਹੈਰਾਨ ਹੋਇਆ, ਕਹਿੰਦਾ ਇਹਨਾਂ ਨੇ ਤੇ ਇੱਕ ਵੀ ਚੀਜ਼ ਨਹੀਂ ਛੱਡੀ, ਇੱਕ ਨੇ ਇੱਕ ਲਿਖਤੀ, ਦੂਜੇ ਨੇ ਦੂਜੀ ਲਿਖਤੀ, ਸਾਰੀ ਤਸਵੀਰ ਹੀ ਗਲਤ ਕਰਤੀ ਇਹਨਾਂ ਨੇ। ਤੇ ਉਹ ਥੋੜਾ ਸਿਆਣਾ ਸੀ, ਬਾਹਰੋਂ ਭੋਲਾ ਸੀ, ਪਰ ਅੰਦਰੋਂ ਉਹਨੂੰ ਪਤਾ ਸੀ, ਕਹਿੰਦਾ ਇਹ ਗਲਤੀਆਂ ਸੁਧਾਰਨ ਵਾਲੇ ਨੇ, ਇਹ ਤੇ ਮੇਰੇ ਨਾਲ ਈਰਖਾਬਾਜ਼ੀ ਕਰਨ ਵਾਲੇ ਨੇ। ਹਾਂਜੀ, ਚੜ੍ਹਦੀ ਕਲਾ ਬਰਦਾਸ਼ਤ ਨਹੀਂ ਹੋ ਰਹੀ, ਤਸਵੀਰ ਵਧੀਆ ਬਣ ਗਈ, ਇਹਨਾਂ ਕੋਲ ਇਹੋ ਹੀ ਨਹੀਂ ਜਰਿਆ ਜਾ ਰਿਹਾ। ਇੱਕ ਵੀ ਬੰਦਾ ਨਹੀਂ ਜਿਹਨੇ ਤਾਰੀਫ ਕੀਤੀ ਹੋਵੇ। ਉਹਨੇ ਹੁਣ ਜੁਗਤ ਪਤਾ ਕੀ ਆਪਣਾਈ, ਟੈਨਸ਼ਨ ਨਹੀਂ ਲਈ ਲੋਕਾਂ ਦੀਆਂ ਗੱਲਾਂ ਦੀ, ਟੈਨਸ਼ਨ ਨਹੀਂ ਲਈ, ਤਸਵੀਰ ਵੀ ਉਹੀ ਰੱਖੀ। ਕੀਤਾ ਕੀ, ਹੁਣ ਲੋਕਾਂ ਨੇ ਲਿਖਿਆ ਸੀ ਨਾ, ਪਹਿਲੇ ਇਹਨੇ ਲਿਖਤਾ ਸੀ ਜਿਹਨੂੰ ਕੋਈ ਤਸਵੀਰ ਵਿੱਚ ਗਲਤੀ ਨਜ਼ਰ ਆਵੇ ਉਹ ਗਲਤੀ ਲਿਖ ਕੇ ਜਾਵੇ, ਤੇ ਹੁਣ ਤਸਵੀਰ ਉਹੀ ਰਹਿਣ ਦਿੱਤੀ ਤੇ ਥੱਲੇ ਅੱਖਰ ਚੇਂਜ ਕਰਤੇ। ਪਤਾ ਕੀ ਕਹਿੰਦਾ, ਕੋਈ ਇਹੋ ਜਿਹੀ ਤਸਵੀਰ ਬਣਾ ਕੇ ਵਿਖਾਵੇ, ਕੋਈ ਇਹੋ ਜਿਹੀ ਤਸਵੀਰ ਬਣਾ ਕੇ ਵਿਖਾਵੇ। ਇੱਕ ਵੀ ਨਹੀਂ ਆਇਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸਾਡਾ ਸਿਸਟਮ ਵੀ ਇਹੋ ਜਿਹਾ ਹੈ, ਅਸੀਂ ਚੰਗੇ ਕੰਮਾਂ ਵਿੱਚ ਦੂਜਿਆਂ ਦੀ ਸਪੋਰਟ ਘੱਟ ਕਰਦੇ ਹਾਂ, ਲੱਤਾਂ ਜ਼ਿਆਦਾ ਖਿੱਚਦੇ ਹਾਂ। ਇਹ ਨਾ ਕਰਿਆ ਕਰੋ। ਜੇ ਕੋਈ ਚੰਗਾ ਕੰਮ ਕਰਦਾ ਹੈ ਨਾ, ਤਨ ਮਨ ਧਨ ਨਾਲ ਸਪੋਰਟ ਦਿਆ ਕਰੋ ਉਹਨੂੰ, ਬਈ ਸ਼ੁਕਰ ਹੈ ਤੂੰ ਅੱਗੇ ਲੱਗਾ, ਸ਼ੁਕਰ ਹੈ ਤੂੰ ਆਹ ਕੰਮ ਕਰਦਾ, ਮੈਂ ਤੇਰੇ ਨਾਲ ਆ। ਮਾਇਆ ਦੀ ਕਮੀ ਤਾਂ ਵੀ ਮੈਂ ਤੇਰੇ ਨਾਲ ਆ, ਜੇ ਕਿਸੇ ਹੋਰ ਚੀਜ਼ ਦੀ ਕਮੀ ਪ੍ਰਬੰਧ ਦੀ, ਮੈਂ ਤੇਰੇ ਨਾਲ ਆ, 10 ਬੰਦੇ ਤੈਨੂੰ ਦੇਣਾ। ਇਦਾਂ ਚੱਲਿਆ ਕਰੋ ਨਾਲ, ਦੁਨੀਆ ਦੀ ਪਰਵਾਹ ਨਾ ਕਰੋ। ਲੋਕ ਕੀ ਕਹਿਣਗੇ? ਮਹਾਰਾਜ ਕਹਿੰਦੇ ਤੇਰੀ ਭਗਤ ਨਾ ਛੋਡੂ ਭਾਵੇਂ ਲੋਕ ਹੱਸੇ। ਹੱਸਦੇ ਰਹਿਣ, ਕਹਿੰਦੇ ਰਹਿਣ ਜੋ ਕਹਿੰਦੇ, ਮਹਾਰਾਜ ਮੈਂ ਤੇਰੀ ਭਗਤੀ ਨਹੀਂ ਛੱਡਣੀ। ਕਹਿੰਦੇ ਆਹ ਕੰਮ ਵਰਤ ਗਿਆ, ਦੁਤੀਆ ਤਿਆਗੀ ਲੋਗਾ ਰੀਤ, ਲੋਕਾਚਾਰੀ ਦੀਆਂ ਰਸਮਾਂ ਨਿਭਾਉਣੀਆਂ ਵੀ ਛੱਡਤੀਆਂ। ਕਹਿੰਦੇ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ। ਕਹਿੰਦੇ ਮਾਇਆ ਦੇ 3 ਗੁਣ, ਰਜੋ ਗੁਣ, ਸਤੋ ਗੁਣ, ਤਮੋ ਗੁਣ, ਅੱਗੇ ਇਹ ਮੈਨੂੰ ਭੜਕਾਉਂਦੇ ਸੀ, ਪਰ ਹੁਣ ਹੋਇਆ ਕੀ, ਇਹ 3 ਗੁਣਾਂ ਨੂੰ ਮੈਂ ਛੱਡ ਦਿੱਤਾ ਤੇ ਵੈਰੀ ਤੇ ਮਿੱਤਰ ਹੁਣ ਇੱਕੋ ਜਿਹੇ ਮੈਨੂੰ ਨਜ਼ਰ ਆਉਂਦੇ ਨੇ, ਭਾਈ ਕਨਈਆ ਜੀ ਵਾਂਗ। ਹੁਣ ਮੈਂ ਕੱਲਾ ਪੜਦਾ ਨਹੀਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਉੱਚੀ ਬੋਲੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਇਹਦਾ ਨਹੀਂ, ਉੱਚੀ ਬੋਲੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਹੁਣ ਮੈਂ ਕੱਲਾ ਪੜਦਾ ਨਹੀਂ, ਹੁਣ ਇਹਨੂੰ ਮੈਂ ਕਮਾਉਣਾ ਸ਼ੁਰੂ ਕਰਤਾ, ਜਿਵੇਂ ਭਾਈ ਕਨਈਆ ਜੀ ਨੇ ਕਮਾਇਆ। ਸ਼ਿਕਾਇਤ ਕਰਦੇ ਨੇ ਸਿੱਖ ਆ ਕੇ, ਮਾਰੇ ਭਾਈ ਸਾਹਿਬ ਤੇ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ। ਮਹਾਰਾਜ ਨੇ ਬੁਲਾਇਆ, ਮਹਾਰਾਜ ਨੂੰ ਤਾਂ ਪਤਾ ਸੀ ਸਾਨੂੰ ਦੱਸਣਾ ਸੀ।
ਮਹਾਰਾਜ ਕਹਿੰਦੇ ਭਾਈ ਸਾਹਿਬ ਤੁਹਾਡੀ ਸ਼ਿਕਾਇਤ ਆਈ, ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ। ਮਹਾਰਾਜ ਨੂੰ ਉਸ ਵੇਲੇ ਭਾਈ ਸਾਹਿਬ ਪਤਾ ਕੀ ਕਹਿੰਦੇ, ਮਹਾਰਾਜ ਤੇਰੇ ਸਿੱਖ ਗਰੀਬ ਨਿਵਾਸ ਸਾਈਂ ਇਹ ਜਦੋਂ ਤੀਰ ਚਲਾਉਂਦੇ ਨੇ ਨਾ ਇਹ ਦੁਸ਼ਮਣਾਂ ਨੂੰ ਮਾਰਦੇ ਨੇ, ਤੇ ਮਹਾਰਾਜ ਮੈਂ ਪਾਣੀ ਪਿਲਾ ਕੇ ਦੁਸ਼ਮਣੀ ਨੂੰ ਮਾਰਨ ਦਾ ਯਤਨ ਕਰਦਾ। ਉਹ ਦੁਸ਼ਮਣ ਨੂੰ ਮਾਰਦੇ ਨੇ, ਮੈਂ ਦੁਸ਼ਮਣੀ ਮਾਰਨ ਦਾ ਯਤਨ ਕਰਦਾ। ਅਜੇ ਵੀ ਕਈ ਨਾ ਸਮਝੇ ਮਾਰਨ ਨੂੰ ਕਹਿੰਦੇ ਮਹਾਰਾਜ ਇਹਨੂੰ ਦਿਓ ਸਜ਼ਾ। ਆ ਕੀ ਬੋਲੀ ਜਾਂਦਾ, ਇਹਨੂੰ ਕੀ ਹੋ ਗਿਆ? ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ, ਨਾਲ ਦਲੀਲਾਂ ਦੇਂਦਾ। ਮਹਾਰਾਜ ਨੂੰ ਪਤਾ, ਮਹਾਰਾਜ ਅੰਦਰ ਮੰਦ ਮੰਦ ਮੁਸਕਰਾਉਂਦੇ ਨੇ। ਕਹਿੰਦੇ ਭਾਈ ਸਾਹਿਬ ਜੀ ਜਰਾ ਖੁੱਲ ਕੇ ਦੱਸੋ ਕੀ ਕਹਿਣਾ ਚਾਹੁੰਦੇ ਹੋ। ਤੇ ਭਾਈ ਕਨ੍ਹਈਆ ਜੀ ਕਹਿੰਦੇ ਮਹਾਰਾਜ ਫਿਰ ਮੇਰੀ ਬੇਨਤੀ ਹੈ। ਨਿਮਰਤਾ ਸਹਿਤ ਹੱਥ ਜੋੜੇ ਨੇ। ਕਹਿੰਦੇ ਪਤਾ ਨਹੀਂ ਮੇਰੀਆਂ ਅੱਖਾਂ ਨੂੰ ਕੀ ਹੋ ਗਿਆ ਮਹਾਰਾਜ, ਪਤਾ ਨਹੀਂ ਮੇਰੀਆਂ ਅੱਖਾਂ ਨੂੰ ਕੀ ਹੋ ਗਿਆ। ਭਾਈ ਸਾਹਿਬ ਦੱਸੋ ਕੀ ਹੋਇਆ। ਮਹਾਰਾਜ ਪਤਾ ਨਹੀਂ ਮੇਰੀਆਂ ਅੱਖਾਂ ਨੂੰ ਕੀ ਹੋ ਗਿਆ। ਬੋਲੋ ਭਾਈ ਕਨ੍ਹਈਆ ਜੀ ਕੀ ਹੋਇਆ ਅੱਖਾਂ ਨੂੰ। ਮਹਾਰਾਜ ਪਤਾ ਨਹੀਂ ਮੇਰੀਆਂ ਅੱਖਾਂ ਨੂੰ ਕੀ ਹੋ ਗਿਆ। ਉਹ ਜਦੋਂ ਦਾ ਇਹਨਾਂ ਅੱਖਾਂ ਨੇ ਤੇਰਾ ਦੀਦਾਰ ਕੀਤਾ ਨਾ, ਇਹਨਾਂ ਨੂੰ ਤੇਰੇ ਬਿਨਾ ਦੂਜਾ ਨਜ਼ਰ ਹੀ ਕੋਈ ਨਹੀਂ ਆਉਂਦਾ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਤੇ ਜੇ ਸੱਚ ਪੁੱਛਦੇ ਹੋ ਨਾ, ਮੈਂ ਜੰਗ ਦੇ ਮੈਦਾਨ ਵਿੱਚ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਉਂਦਾ। ਜਦੋਂ ਮੇਰੇ ਅੱਗੇ ਕੋਈ ਬੁੱਕ ਕਰਦਾ ਹੈ ਨਾ, ਮੈਨੂੰ ਤੇ ਇਦਾਂ ਲੱਗਦਾ ਮੇਰੇ ਕੋਲੋਂ ਜਲ ਤੁਸੀਂ ਮੰਗਦੇ, ਮੈਂ ਤੇ ਤੁਹਾਨੂੰ ਜਲ ਛਕਾਉਣਾ ਵਾ। ਹਾਂਜੀ ਮਾਰੇ ਬੜੇ ਪ੍ਰਸੰਨ ਹੋਏ। ਕਹਿੰਦੇ ਭਾਈ ਸਾਹਿਬ ਇੱਕ ਅਵਸਥਾ ਤੇ ਪਹੁੰਚ ਗਏ, ਦੁਸ਼ਮਣਾਂ ਵਿੱਚੋਂ ਵੀ ਗੁਰੂ ਨਜ਼ਰ ਆ ਰਿਹਾ, ਇਹ ਪੌੜੀ ਚੜ ਗਏ। ਮਹਾਰਾਜ ਨੇ ਫਿਰ ਆਖਿਆ ਝੋਲੀ ਕਰੋ। ਜਦੋਂ ਝੋਲੀ ਕੀਤੀ, ਮਲਮ ਦੀ ਡੱਬੀ ਝੋਲੀ ਪਾਤੀ। ਕਹਿੰਦੇ ਜਿੱਥੇ ਜਲ ਛਕਾਉਂਦੇ ਉੱਥੇ ਜ਼ਖਮੀਆਂ ਨੂੰ ਮਲਮ ਵੀ ਲਾ ਦਿਆ ਕਰੋ। ਆ ਗੱਲਾਂ ਐਵੇਂ ਨਹੀਂ, ਸੱਚਾਈਆਂ ਨੇ। ਤੇ ਇਹ ਚੀਜ਼ਾਂ ਆਉਂਦੀਆਂ ਉਹਨਾਂ ਦੇ ਅੰਦਰ ਨੇ। ਸੁਣੋ ਲੋਕਾਂ ਮੈਂ ਪ੍ਰੇਮ ਰਸ ਪਾਇਆ। ਜਿਨ੍ਹਾਂ ਨੇ ਪ੍ਰੇਮ ਰਸ ਪਾ ਲਿਆ ਨਾ, ਉਹ ਫਿਰ ਪਿਆਰਿਓ ਮਾਇਆ ਦੇ ਤਿੰਨੇ ਗੁਣਾਂ ਨੂੰ ਛੱਡ ਕੇ ਵੈਰੀਆਂ ਨੂੰ ਤੇ ਮਿੱਤਰਾਂ ਨੂੰ ਇੱਕੋ ਹੀ ਸਮਝ ਲੈਂਦੇ ਨੇ। ਵੈਰੀ ਰਿਹਾ ਹੀ ਕੋਈ ਨਹੀਂ, ਸਾਰੇ ਮੇਰੇ ਮਿੱਤਰ ਨੇ। ਮੇਰਾ ਕੋਈ ਵੈਰੀ ਹੈ ਹੀ ਨਹੀਂ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ। ਹੁਣ ਬੇਗਾਨਾ ਹੈ ਹੀ ਕੋਈ ਨਹੀਂ। ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਥੇ ਸਭ ਜਗ ਉਪਜੇ। ਕੌਣ ਭਲੇ ਕੋ ਮੰਦੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਾਈਆਂ, ਕੋਈ ਅਲਾਏ। ਹੁਣ ਤੇ ਸਾਰੇ ਹੀ ਆਪਣੇ ਲੱਗਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੈ, ਤੁਰਿਆ ਗੁਣ ਮਿਲ ਸਾਧ ਪਛਾਨੈ। ਕਹਿੰਦੇ ਗੁਰੂ ਨੂੰ ਮਿਲ ਕੇ ਮੈਂ ਉਹਦੇ ਗੁਣਾਂ ਨਾਲ ਸਾਂਝ ਪਾ ਲਈ, ਤੇ ਉਹਦੇ ਸਦਕਾ ਹੋਇਆ ਕਿ ਮਾਇਆ ਦੇ ਤਿੰਨੇ ਗੁਣਾਂ ਦਾ ਪ੍ਰਭਾਵ ਮੇਰੇ ਤੋਂ ਮੁੱਕ ਗਿਆ, ਤੇ ਮੈਂ ਚੌਥੇ ਆਤਮਿਕ ਦਰਜੇ ਤੇ ਅੱਪੜ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿੱਥੇ ਇਹ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਹ ਆਤਮਿਕ ਦਰਜਾ ਮੈਨੂੰ ਮਿਲ ਗਿਆ। ਹੁਣ ਅੱਗੇ ਕੀ ਬਚਨ ਕੀਤਾ, 7-8 ਮਿੰਟ ਬਸ ਟਿਕਾਓ ਦੇਣਾ ਤੁਸੀਂ। ਇੱਕ ਵੀ ਪ੍ਰੇਮੀ ਨੇ ਹਿਲਜੁਲ ਨਹੀਂ ਕਰਨੀ, ਬਚਨ ਮੰਨਣਾ। ਅੱਗੇ ਬੜੇ ਪਿਆਰੇ ਬੋਲ ਮਹਾਰਾਜ ਨੇ ਬੋਲੇ ਨੇ, ਬੜੀ ਪਿਆਰੀ ਸੁਮਤ ਦਿੱਤੀ। ਉਹ ਸੁਮਤ ਆਪਾਂ ਸਾਂਝੀ ਕਰੀਏ। ਉਸ ਤੋਂ ਪਹਿਲੇ ਇੱਕ ਵਾਰੀ ਇਹ ਪੰਕਤੀ ਪੜ੍ਹ ਲਓ, ਕੋਈ ਰਸਨਾ ਮੰਝੀ ਨਾ। ਮੇਰਾ ਦਿਲ ਕਰਦਾ ਸਿੱਧੀ ਧਾਰਨਾ ਦੇ ਵਿੱਚ ਪੜੋਗੇ। ਮੇਰੇ ਤੋਂ ਬਾਅਦ ਵੀਰ, ਫਿਰ ਭੈਣਾਂ, ਗੱਜ ਕੇ। ਸੁਨੋ ਲੋਕਾ, ਸੁਨੋ ਲੋਕਾ, ਸੁਨੋ ਲੋਕਾ, ਸੁਨੋ ਲੋਕਾ, ਸੁਨੋ ਲੋਕਾ, ਸੁਨੋ ਲੋਕਾ। ਭੈਣਾਂ ਬੋਲੋ ਮੇਰੀਆਂ, ਸੁਨੋ ਸੁਨੋ। ਮੇਰੀ ਬੇਨਤੀ ਸਮਾਪਤੀ ਦੇ ਨੇੜੇ ਆਪਾਂ ਵੀਰੋ, ਤੁਸੀਂ ਵੀ ਜ਼ੋਰ ਲਾਓ ਤੇ ਭੈਣਾਂ ਤੁਸੀਂ ਵੀ ਗੱਜ ਕੇ ਇੱਕ ਗੱਜ ਪੰਜਾਂ ਪੰਜਾਂ ਦੀ ਆਵਾਜ਼ ਆਵੇ। ਇਹ ਵੀਰ ਮੇਰੇ ਨਾਲ ਬੋਲਣ। ਦੂਜੀ ਵਾਰੀ ਮੈਂ ਤੁਹਾਡੀ ਆਵਾਜ਼ ਸੁਣਨੀ ਜੇ ਗੱਜ ਕੇ, ਤੀਜੀ ਵਾਰੀ ਭੈਣੋਂ ਤੁਹਾਡੀ। ਸੁਨੋ ਲੋਕਾ, ਸੁਨੋ ਲੋਕਾ, ਬੋਲੋ ਸੁਨੋ। ਸੁਨੋ ਸ਼ਾਬਾਸ਼। ਸੁਨੋ ਮੈਂ ਪ੍ਰੇਮ ਰਸ ਪਾਇਆ,
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ 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 ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੋ ਸੁਨੋ ਲੋਕਾ, ਸੁਨੋ ਲੋਕਾ, ਸੁਣੋ ਲੋਕਾ, ਸੁਣੋ ਲੋਕਾ, ਸਾਰੀ ਸੰਗਤ ਬੋਲੇ, ਬੋਲੋ ਸੁਨੋ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਹੁਣ ਅਗਲੇ ਬਚਨ ਮੈਂ ਕਹਿੰਦਾ ਬੜੀਆਂ ਝੋਲੀਆਂ ਭਰ ਕੇ ਜਾਣਗੇ। ਕੀ ਕਹਿ ਰਹੇ ਮਹਾਰਾਜ ਸੁਣਿਓ। ਸਹਿਜ ਗੁਫਾ ਮੈਂ ਆਸਨ ਬਾਂਧਿਆ। ਹੁਣ ਜੋਗੀ ਨੇ, ਅਸੀਂ ਸੁਣਦੇ ਆ ਨਾ ਜੋਗੀ ਗੁਫਾਵਾਂ ਵਿੱਚ ਬਹਿ ਕੇ ਬੰਦਗੀ ਕਰਦੇ ਨੇ, ਜਪ ਤਪ ਕਰਦੇ ਨੇ। ਕਹਿੰਦੇ ਜਦੋਂ ਦੀ ਗੁਰੂ ਦੀ ਕਿਰਪਾ ਮੇਰੇ ਤੇ ਵਰਤੀ, ਮੈਨੂੰ ਪ੍ਰਭੂ ਪਤੀ ਮਿਲਿਆ। ਹੁਣ ਆਤਮਿਕ ਅਡੋਲਤਾ ਦੀ ਗੁਫਾ ਵਿੱਚ ਮੈਂ ਆਸਣ ਆਪਣਾ ਲਾ ਲਿਆ। ਆਤਮਿਕ ਅਡੋਲਤਾ ਦੀ ਗੁਫਾ ਵਿੱਚ ਹੁਣ ਮੈਂ ਡੋਲਦਾ ਹੀ ਨਹੀਂ। ਹੁਣ ਮੈਂ ਨਹੀਂ ਡੋਲਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਿਉਂ ਨਹੀਂ ਡੋਲਦਾ? ਕਿਉਂਕਿ ਅਡੋਲ ਨਾਲ ਮੇਰੀ ਯਾਰੀ ਪੈ ਗਈ ਹੈ ਨਾ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ। ਕਬ ਹੂੰ ਡੋਲੇ। ਬਾਣੀ ਕਹਿੰਦੀ ਜਿਹਦੇ ਮੈਂ ਹਿਰਦੇ ਚੋਂ ਆਈ ਗੁਰੂ ਨਾਨਕ ਉਹ ਅਡੋਲ, ਤੇ ਜਿਹੜਾ ਮੈਨੂੰ ਹਿਰਦੇ 'ਚ ਵਸਾਉਂਦਾ ਹੈ ਨਾ ਉਹਨੂੰ ਵੀ ਮੈਂ ਅਡੋਲ ਕਰ ਦੇਣੀ ਹੈ। ਹਾਂਜੀ, ਕਹਿੰਦੇ ਹੁਣ ਆਤਮਿਕ ਅਡੋਲਤਾ ਦੀ ਉਸ ਗੁਫਾ ਵਿੱਚ ਆਸਣ ਪੱਕਾ ਹੀ ਲੱਗ ਗਿਆ ਮੇਰਾ, ਪੱਕਾ ਆਸਣ। ਹੁਣ ਡੋਲਣਾ ਖਤਮ, ਡੋਲਣਾ ਅੱਗੇ ਤੇ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਮੈਂ ਘਬਰਾ ਜਾਂਦਾ ਸਾਂ, ਡੋਲ ਜਾਂਦਾ ਸਾਂ। ਨਿੱਕੀ ਜਿੰਨੀ ਉਤਰਾਈ ਚੜਾਈ ਆਉਣੀ ਮੈਂ ਘਬਰਾ ਜਾਣਾ। ਪਰ ਹੁਣ ਮੈਨੂੰ ਪਤਾ ਲੱਗ ਗਿਆ ਜਿੰਨੇ ਚੜਾਈਆਂ ਵਿੱਚ ਮੇਰਾ ਸਾਥ ਦਿੱਤਾ ਨਾ, ਉਤਰਾਈਆਂ ਵਿੱਚ ਉਹਨੇ ਛੱਡਣਾ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਿੰਨੇ ਚੜਾਈਆਂ ਵੇਲੇ ਸਾਥ ਨਿਭਾਇਆ ਨਾ, ਹਾਂ ਜੇ ਚਲਦਿਆਂ ਚਲਦਿਆਂ ਆ ਹੀ ਗਿਆ ਕੋਈ ਇਹੋ ਜਿਹਾ ਸਿਸਟਮ, ਤੇ ਮੇਰੇ ਅੰਦਰ ਵਿਸ਼ਵਾਸ ਹੈ ਮੈਂ ਹੁਣ ਡੋਲਾਂਗਾ ਨਹੀਂ। ਕਿਉਂ ਨਹੀਂ ਡੋਲਾਂਗਾ? ਕਿਉਂਕਿ ਉਹਨੇ ਮੇਰੀ ਬਾਂਹ ਪਹਿਲੇ ਵੀ ਫੜੀ ਤੇ ਹੁਣ ਵੀ ਫੜ ਕੇ ਰੱਖਣੀ ਹੈ। ਹਾਂਜੀ, ਸਹਿਜ ਗੁਫਾ ਮੈਂ ਆਸਣ ਬਾਧਿਆ। ਬਿਲਕੁਲ ਹੁਣ ਸੰਖੇਪ 'ਚ ਮੈਂ ਬੋਲਨੇ ਆ, ਸਮਝਣ ਦਾ ਯਤਨ ਕਰਿਓ ਅੱਗੇ ਜੀ। ਜੋਤ ਸਰੂਪ ਅਨਾਹਦ ਕਹਿੰਦੇ ਵਜਿਆ। ਮੇਰੇ ਅੰਦਰ ਨਿਰਾ ਨੂਰੋ ਹੀ ਨੂਰ, ਨੂਰ ਹੀ ਨੂਰ, ਨੂਰ ਹੀ ਨੂਰ ਪਰਮੇਸ਼ਰ ਦੇ ਮਿਲਾਪ ਦਾ ਇੱਕ ਰਸ ਵਾਜਾ ਵੱਜਣ ਲੱਗ ਪਿਆ। ਹੁਣ ਮੈਨੂੰ ਆ ਸਪੈਸ਼ਲ ਵਾਜੇ ਖੋਲ ਕੇ ਕੀਰਤਨ ਕਰਨ ਦੀ ਲੋੜ ਨਹੀਂ ਰਹਿ ਗਈ। ਇਦਾਂ ਵੀ ਮੈਂ ਕਰਦਾ। ਹਾਂਜੀ, ਮੈਨੂੰ ਸਪੈਸ਼ਲ ਗੁਟਕਾ ਸਾਹਿਬ ਫੜ ਕੇ ਬਾਣੀ ਪੜਨ ਦੀ ਲੋੜ ਨਹੀਂ, ਉਦਾਂ ਵੀ ਪੜਦਾ। ਗੁਟਕਾ ਸਾਹਿਬ ਫੜ ਕੇ ਵੀ ਪੜਦਾ। ਪਰ ਮੈਂ ਹੁਣ ਦੁਕਾਨ ਤੇ ਬੈਠਾ, ਉਹਦੇ ਪ੍ਰੇਮ ਦਾ ਰਸ ਚੱਲੀ ਜਾਂਦਾ। ਮੈਂ ਤੇ ਕਿਸੇ ਨਾਲ ਗੱਲਬਾਤ ਵੀ ਕਰਦਾ, ਅੰਦਰ ਤਾਂ ਵੀ ਸਿਮਰਨ ਚੱਲੀ ਜਾਂਦਾ। ਕਮਾਲ ਦੀ ਅਵਸਥਾ ਬਣ ਗਈ। ਮੈਂ ਕਿਸੇ ਨਾਲ ਹਾਸਾ ਖੇਡਾ ਵੀ ਕਰਦਾ, ਪਰ ਸੁਰਤ ਦੇ ਰਾਹੀਂ ਉਹ ਸਿਮਰਨ ਚੱਲੀ ਜਾਂਦਾ, ਚੱਲੀ ਜਾਂਦਾ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਕ ਰਸ ਵਾਜਾ ਅੰਦਰ ਵੱਜਣ ਲੱਗ ਪਿਆ। ਇੱਕ ਰਸ ਉਹ ਵਾਜਾ ਵੱਜੀ ਜਾਂਦਾ। ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਵਾਹਿਗੁਰੂ। ਜੋਤ ਸਰੂਪ ਅਨਾਹਦ ਵਾਜਿਆ। ਅੱਗੇ ਕਹਿੰਦੇ ਮਹਾ ਆਨੰਦ ਗੁਰ ਸ਼ਬਦ ਵਿਚਾਰ। ਗੁਰੂ ਦੇ ਸ਼ਬਦ ਵਿਚਾਰ ਵਿਚਾਰ ਕੇ ਮੇਰੇ ਅੰਦਰ ਵੱਡਾ ਆਤਮਿਕ ਆਨੰਦ ਪੈਦਾ ਹੋ ਰਿਹਾ। ਮੈਂ ਸ਼ਬਦ ਵਿਚਾਰਦਾ। ਬਾਣੀ ਕਹਿੰਦੀ ਕਿ ਮੈਂ ਇੱਕ ਇੱਕ ਚੀਜ਼ ਦੀ ਵਿਚਾਰ ਕਰਦਾ। ਤੇ ਕੱਲੀ ਵਿਚਾਰ ਤੱਕ ਗੱਲ ਸੀਮਤ ਨਹੀਂ। ਅਸੀਂ ਕਈ ਸਟੇਜਾਂ ਤੇ ਜ਼ੋਰ ਲਾ ਦਿੰਨੇ, ਬਾਣੀ ਵਿਚਾਰ ਕੇ ਪੜ੍ਹਨੀ ਚਾਹੀਦੀ, ਵਿਚਾਰ ਕੇ ਪੜ੍ਹਨੀ ਚਾਹੀਦੀ। ਬਸ ਇੱਥੇ ਜ਼ੋਰ। ਉਹ ਵਿਚਾਰ ਕੇ ਪੜ੍ਹਨੀ ਚਾਹੀਦੀ, ਇਹ ਗਲਤ ਗੱਲ ਨਹੀਂ। ਪੜ੍ਹੋ, ਪਰ ਵਿਚਾਰ ਕਰਨ ਤੋਂ ਬਾਅਦ
ਜੋ ਬਾਣੀ ਦੇ ਵਿਚਾਰ ਕਹਿੰਦੀ ਉਹਨੂੰ ਕਮਾਉਣਾ ਵੀ ਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਕੱਲੀ ਵਿਚਾਰ ਤੇ ਗੱਲ ਨਹੀਂ ਮੁੱਕੀ, ਉਹ ਵਿਚਾਰ ਤੇਰੇ ਆਚਾਰ ਵਿੱਚ ਆ ਜੇ, ਉਹ ਵਿਚਾਰ ਤੇਰਾ ਪ੍ਰੈਕਟੀਕਲ ਜੀਵਨ ਬਣ ਜੇ। ਬਾਣੀ ਜੋ ਕਹਿੰਦੀ ਉਹਨੂੰ ਕਮਾਉਣ ਦਾ ਯਤਨ ਕਰ, ਕਮਾਉਣ ਦਾ। ਕਹਿੰਦੇ ਮਹਾ ਆਨੰਦ ਗੁਰ ਸ਼ਬਦ ਵਿਚਾਰ, ਪ੍ਰੇਸਿਓ ਰਾਤੀ ਧਨ ਸੁਹਾਗਣ ਨਾਰ। ਕਹਿੰਦੇ ਉਹ ਧਨ ਹੈ ਜੀਵ ਇਸਤਰੀ ਭਾਗਾਂ ਵਾਲੀ, ਜਿਹੜੀ ਪਤੀ ਦੇ ਪ੍ਰੇਮ ਦੇ ਰੰਗ ਦੇ ਵਿੱਚ ਰੰਗੀ ਗਈ ਹੈ। ਹੁਣ ਅਖੀਰਲੀਆਂ ਪੰਕਤੀਆਂ ਸੁਣਿਓ ਕੀ ਕਹਿ ਰਹੇ ਜੀ। ਜਨ ਨਾਨਕ ਬੋਲੇ ਬ੍ਰਹਮ ਵਿਚਾਰ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਹੀ ਮੈਂ ਉਚਾਰਦਾ ਰਹਿਣਾ ਵਾ। ਹੈ ਜੀ ਅੱਗੇ ਜੀ। ਜੋ ਸੁਣੇ ਕਮਾਵੇ ਸੋ ਉਤਰੇ ਪਾਰ। ਕਹਿੰਦੇ ਜਿਹੜਾ ਵੀ ਪਰਮੇਸ਼ਰ ਦੀ ਸਿਫਤ ਸਲਾਹ ਸੁਣਦਾ ਹੈ, ਕਰਦਾ ਹੈ, ਉਹਦੇ ਮੁਤਾਬਕ ਆਪਣਾ ਜੀਵਨ ਉੱਚਾ ਕਰਦਾ ਹੈ, ਕਹਿੰਦੇ ਉਹ ਇਸ ਸੰਸਾਰ ਭਵ ਸਾਗਰ ਤੋਂ ਪਾਰ ਲੰਘ ਜਾਂਦਾ ਹੈ। ਜੋ ਸੁਣੇ ਕਮਾਵੇ ਸੋ ਉਤਰੇ ਪਾਰ। ਅੱਗੇ ਜੀ। ਜਨਮ ਨ ਮਰੇ ਨਾ ਆਵੇ ਨਾ ਜਾਏ। ਕਹਿੰਦੇ ਉਹ ਮੁੜ ਮੁੜ ਨਾ ਜੰਮਦਾ ਨਾ ਮਰਦਾ, ਜਗਤ ਵਿੱਚ ਮੁੜ ਮੁੜ ਨਾ ਆਉਂਦਾ, ਨਾ ਇੱਥੋਂ ਮੁੜ ਮੁੜ ਕੇ ਜਾਂਦਾ ਹੈ। ਆਵਾਗਮਨ ਦਾ ਉਹਦਾ ਗੇੜ ਮੁੱਕ ਜਾਂਦਾ ਹੈ। ਪਰ ਕਿਹਨਾਂ ਦਾ? ਜਿਹੜੇ ਗੁਰੂ ਦੀ ਸ਼ਬਦ ਦੀ ਵਿਚਾਰ ਨੂੰ ਸੁਣਦੇ ਨੇ, ਕਮਾਉਂਦੇ ਨੇ। ਅੱਗੇ ਜੀ। ਹਰ ਸੇਤੀ ਉਹ ਰਹੇ ਸਮਾਏ। ਕਹਿੰਦੇ ਉਹ ਸਦਾ ਪਰਮੇਸ਼ਰ ਦੀ ਯਾਦ ਵਿੱਚ ਲੀਨ ਰਹਿੰਦੇ ਨੇ। ਕੌਣ? ਸੁਨੋ ਲੋਕਾ ਮੈਂ ਪ੍ਰੇਮ ਰਸ। ਸਾਰੇ ਬੋਲੋ ਸੁਨੋ ਲੋਕਾ ਮੈਂ ਪ੍ਰੇਮ ਰਸ। ਕਹਿੰਦੇ ਉਹ ਫਿਰ ਹਰ ਵੇਲੇ ਪਰਮੇਸ਼ਰ ਦੀ ਯਾਦ ਦੇ ਵਿੱਚ ਲੀਨ ਰਹਿੰਦੇ ਨੇ। ਅੱਜ ਦੇ ਸ਼ਬਦ ਦੇ ਵਿੱਚ ਪੰਚਮ ਪਾਤਸ਼ਾਹ ਜੀ ਨੇ ਕਿੱਡੀ ਪਿਆਰੀ ਸਾਨੂੰ ਸੁਮਤ ਦਿੱਤੀ। ਇਹ ਸੁਮਤ ਆਪਣੇ ਘਰਾਂ 'ਚ ਲੈ ਕੇ ਜਾਈਏ। ਕੀਰਤਨ ਦੀ ਮੈਂ ਸਮਾਪਤੀ ਕਰ ਰਿਹਾ ਤੇ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਸੰਗਤ ਵੱਲੋਂ ਹੁਕਮ ਹੈ ਕਿ ਅਖੀਰ ਤੇ 2 ਮਿੰਟ ਪੜ੍ਹਦੇ ਹੋ, ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁੱਲ ਜਾਣਾ ਸੀ। ਤੇ ਸੰਗਤ ਦਾ ਹੁਕਮ ਹੈ 2 ਮਿੰਟ ਹਾਜ਼ਰੀ ਲਾ ਲਓ, ਉਸ ਤੋਂ ਬਾਅਦ ਆਪਾਂ ਫਿਰ ਸਮਾਪਤੀ ਕਰਾਂਗੇ। ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਾਏ। ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਾਰੀਆਂ ਸੰਗਤਾਂ ਦਾ ਸ਼ੁਕਰਾਨਾ ਜਿਨ੍ਹਾਂ ਬਹਿ ਕੇ ਅਸੀਸਾਂ ਦਿੱਤੀਆਂ। ਗੁਰਪ੍ਰੀਤ ਸਿੰਘ ਜੀ, ਇਹਨਾਂ ਦੇ ਪਿਤਾ ਜੀ, ਸਾਰਾ ਪਰਿਵਾਰ, ਗੁਰੂ ਰਾਮਦਾਸ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਮਿਹਰਾਂ ਕਰਨ। ਗੁਰੂ ਕਿਰਪਾ ਕਰੇ। ਕੀਰਤਨ ਦੀ ਸਮਾਪਤੀ ਕਰ ਰਹੇ। ਮੈਂ ਪੰਕਤੀ ਦੁਹਰਾਉਣੀ ਸੀ, ਉਹ ਦੁਹਰਾ ਨਹੀਂ ਰਹੇ। ਸ਼ਬਦ ਆਪਾਂ ਪੂਰਾ ਕਰ ਬੈਠੇ ਸਾਂ ਤੇ ਹੁਣ ਇਹ ਜੇ ਤੁਸੀਂ ਨਾ ਫੜਦੇ ਬਾਂਹ 2-3 ਮਿੰਟ ਪੜ੍ਹ ਲਓ, ਫਿਰ ਆਪਾਂ ਸਮਾਪਤੀ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਰਹਿਮਤ ਕਰੇ। ਕਰਿਓ ਕਿਰਪਾ ਪਿਆਰ ਨਾਲ ਸਾਰੇ ਜੀ। ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਪੜੋ। ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁੱਲ ਜਾਣਾ ਸੀ। ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ। ਨਾ ਹੱਸਦੀ ਖੇਡਦੀ ਇਹ ਜ਼ਿੰਦਗਾਨੀ ਹੋਣੀ ਸੀ। ਇਸ ਜੀਵਨ ਦੀ ਕੁਝ ਹੋਰ ਕਹਾਣੀ ਹੋਣੀ ਸੀ। ਜੇ ਚਰਨੀ ਨਾ ਦਿੰਦੇ ਥਾਂ ਅਸਾਂ ਰੁੱਲ ਜਾਣਾ ਸੀ। ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ। ਅਸੀਂ ਟੁੱਟਿਆਂ ਪੱਤਿਆਂ ਵਾਂਗੂ ਨਾਲੇ ਰੁੱਲਦੇ ਸੀ। ਗਲ ਗਲ ਦੇ ਉੱਤੇ ਅੱਖਾਂ ਤੋਂ ਅੱਥਰੂ ਡੁੱਲਦੇ ਸੀ। ਜੇ ਤੁਸੀਂ ਨਾ ਦਿੰਦੇ ਖੁਸ਼ੀਆਂ ਅਸਾਂ ਰੁੱਲ ਜਾਣਾ ਸੀ। ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ
ਅਸਾਰੁਲ ਜਾਣਾ ਸੇ रल के और ये सच्चाइयां बोल रहे हैं सच्चाइयां गुरु नानक कृपा कीती गल नाल लाया बोलो गुरु नानक कृपा कीती गल नाल लाया जी गुरु रामदास कृपा कीती गल नाल लाया गुरु रामदास कृपा कीती गल नाल लाया बाबा दीप सिंह कृपा कीती गल नाल लाया बाबा दीप सिंह कृपा कीती गल नाल लाया सानू डिगदियां पैंदियां नो उपर उठाया तुसी प्यार दिता बन मां प्यार दिता बन मां नहीं ते रुल जाना सी सानू किते ना मिलदी था असां रुल जाना सी असारुल जाना सी असारुल जाना सी जे तुसी ना फड़ दे बां जे तुसी ना फड़ दे बां असां रुल जाना सी सानू किते ना मिलदी था असां रुल जाना सी असारुल जाना सी असां रुल जाना सी वाहिगुरू सत श्री अकाल सत श्री अकाल चलो बाकी दे जकारे आपो अपने घरां 'ਚ जा के लायो हुण कीर्तन की समाप्ति कोटान कोट शुकराने पिता जी दे कीर्तन भेट जिन्नी तुसी माया दिते कदी अपनी अखां नाल ला के तको बाबा दीप सिंह चैरिटेबल ट्रस्ट राम तीरथ रोड ते महापुरखां दीयां सीसां नाल चल रहा जिथे दाता बंदी छोड़ पब्लिक स्कूल दोवें तरह की पढ़ाई गुरमत की भी दुनियावी पढ़ाई भी CBSE स्कूल है और बाबा दीप सिंह हैल्थ केयर चैरिटेबल हस्पताल 20 रुपया की पर्ची 'ਚ 2 दिन की दवाई जिथे दी जाती उत्थे एक्सरे डिजिटल एक्सरे अल्ट्रासाउंड दंदां दे इलाज अखां दे इलाज लैबोरेटरी दे सारे टैसट ये सब कुछ लागत मुल नाल हुंदा कि कदी तक्को अपनी अखां नाल। इसे स्थान ते हर महीने विधवा बीबियां नूं फ्री राशन भी दिता जाता है। बाबा नानक जी की गुरु बाबा नानक जी की रसोई 11 ਤੋਂ 4 तक लंगर चलता है। 2000 तो वध प्रेमी रोज़ प्रशादा छकते। गुरु बाबा नानक जी की चलती फिरती रसोईओ गड्डी बनाई ਵੱਖ-ਵੱਖ ਥਾਵਾਂ ਤੇ प्रशादा ਉਹਦੇ ਰਾਹੀਂ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ ਉਹਨਾਂ ਦੇ ਘਰਾਂ ਦੇ ਵਿੱਚ 2 ਵੇਲੇ ਦਾ ਪ੍ਰਸ਼ਾਦਾ ਪੈਕ ਕਰਕੇ ਟਿਫਨ ਦੇ ਵਿੱਚ ਪਹੁੰਚਾਇਆ ਜਾਂਦਾ ਹੈ। ਨਾਲ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਬੱਚਿਆਂ ਨੂੰ ਕੀਰਤਨ ਤਬਲਾ ਗੁਰਬਾਣੀ ਦੀ ਸੰਚਿਆ ਇਹ ਸਾਰੇ ਕਾਰਜ। ਇਸ ਤੋਂ ਇਲਾਵਾ ਨਾਲ ਬਿਲਕੁਲ ਦੂਸਰਾ ਯੂਨਿਟ ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ ਪੰਛੀਆਂ ਨੂੰ ਦਾਣਾ ਪਾਉਣਾ ਖਾਣਾ ਪਾਉਣਾ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਸਰਾਂ ਵੀ ਗੁਰਦੁਆਰਾ ਸਾਹਿਬ ਵੀ। ਤੀਸਰਾ ਯੂਨਿਟ ਬਟਾਲਾ ਰੋਡ ਅੱਡਾ ਗੋਪਾਲਪੁਰਾ 25000 ਗੱਜ ਜਗ੍ਹਾ ਮਹਾਰਾਜ ਦੀ ਮਿਹਰ ਨਾਲ ਕਾਫੀ ਪੇਮੈਂਟ ਚਲੀ ਗਈ ਉਹਨਾਂ ਦੀ ਰਜਿਸਟਰੀ ਸੀ ਪਿਛਲੇ ਦਿਨਾਂ 'ਚ ਸਭ ਨੂੰ ਪਤਾ ਹੈ ਤੇ ਤਕਰੀਬਨ ਹੁਣ 90 ਲੱਖ ਰੁਪਇਆ ਰਹਿ ਗਿਆ ਦੇਣ ਵਾਲਾ ਮਹਾਰਾਜ ਦੀ ਮਿਹਰ ਨਾਲ ਬਾਕੀ ਸਾਰੀ ਪੇਮੈਂਟ ਹੋ ਚੁੱਕੀ ਹੈ। 25000 ਗੱਜ ਜਗ੍ਹਾ ਸੀ 2500 ਰੁਪਏ ਇੱਕ ਗੱਜ ਦੀ ਸੇਵਾ
ਕੋਈ ਪ੍ਰੇਮੀ ਭੂਮੀ ਦਾਨ ਵਿੱਚ 1-2 ਗਜ 5 ਗਜ ਦੀ ਸੇਵਾ ਪਾਉਣੀ ਚਾਹੁੰਦਾ ਹੋਵੇ ਉਹ ਵੀ ਪਾ ਸਕਦਾ ਹੈ। ਬਾਕੀ ਇਹ ਸਾਰੇ ਵੱਡੇ ਕਾਰਜ ਚੱਲ ਰਹੇ ਨੇ। ਜਿਵੇਂ ਤੁਹਾਡੇ ਅੰਦਰੋਂ ਆਵਾਜ਼ ਆਵੇ, ਮੈਂ ਕਦੀ ਜ਼ੋਰ ਨਹੀਂ ਪਾਇਆ, ਜਿਵੇਂ ਤੁਹਾਡੇ ਅੰਦਰੋਂ ਆਵਾਜ਼ ਆਵੇ ਉੱਦਾਂ ਸੇਵਾਵਾਂ ਕਰਕੇ ਗੁਰੂ ਦੀਆਂ ਖੁਸ਼ੀਆਂ ਆਪ ਜੀ ਪ੍ਰਾਪਤ ਕਰ ਸਕਦੇ ਹੋ। ਬਾਕੀ 3 ਤੋਂ 4 ਰੋਜ਼ਾਨਾ ਦੁਪਹਿਰੀ PTC ਸਿਮਰਨ ਤੇ ਪ੍ਰੋਗਰਾਮ ਵੇਖਿਆ ਕਰੋ ਜਿਹੜੇ ਨਹੀਂ ਵੇਖਦੇ, ਤੇ ਰਾਤੀ 10 ਤੋਂ 11 ਵਜੇ ਜਿਹੜੇ ਵੇਖਦੇ ਹੋ 10 ਨੂੰ ਹੋਰ ਜੋੜੋ, 20 ਨੂੰ ਹੋਰ ਜੋੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਿਵੇਂ ਆਪ ਸਭ ਨੂੰ ਪਤਾ ਹੈ, ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਇਸੇ ਜਗ੍ਹਾ ਦੇ ਉੱਤੇ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਹਰ ਮਹੀਨੇ ਸੇਵਾ, ਔਰ ਜੋ ਦੂਸਰਾ ਯੂਨਿਟ, ਉਸ ਯੂਨਿਟ ਤੇ ਜੀ ਦੇ ਆ ਪ੍ਰਵਾਨ ਪਾਰਕ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਔਰ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਬਣ ਰਿਹਾ। ਇਸ ਸੰਗਤ ਨੂੰ ਮੈਂ ਬੇਨਤੀ ਕਰ ਰਿਹਾ, ਧਿਆਨ ਨਾਲ ਇਹ ਮੇਰੀ ਬੇਨਤੀ ਸੁਣਿਓ ਕਿ ਜਿਹੜੀਆਂ ਸੰਗਤਾਂ ਹਰ ਮਹੀਨੇ ਚੁਪਹਿਰੇ 'ਤੇ ਪਹੁੰਚਦੀਆਂ ਨੇ, 27 ਤਰੀਕ ਨੂੰ ਚੁਪਹਿਰਾ ਹੁੰਦਾ, ਸਭ ਨੂੰ ਪਤਾ ਹੈ। ਸਾਡੇ ਕੋਲ ਇੱਥੇ ਵੱਡਾ ਹਾਲ ਨਹੀਂ ਸੰਗਤ ਦੇ ਬੈਠਣ ਵਾਸਤੇ, ਤੇ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਬਾਬਾ ਦੀਪ ਸਿੰਘ ਜੀ ਨੇ ਤਰਸ ਕੀਤਾ, ਜੋ ਤਕਰੀਬਨ 5-7 ਹਜ਼ਾਰ ਸੰਗਤ ਦੇ ਬਹਿਣ ਵਾਸਤੇ ਵੱਡੇ ਹਾਲ ਦੀ ਉਸਾਰੀ ਜੋ ਰਾਮ ਤੀਰਥ ਰੋਡ ਯੂਨਿਟ ਨੰਬਰ 2 ਵਿਖੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨਿਮਰ ਬੇਨਤੀ ਹੈ ਕਿ ਇਸ ਸੇਵਾ ਦੇ ਕੁੰਭ ਦੇ ਵਿੱਚ ਭਾਵੇਂ ਤੁਸੀਂ ਸੀਮਟ, ਸਰੀਆ, ਇੱਟਾਂ, ਇਹਨਾਂ ਦੀ ਸੇਵਾ, ਤੇ ਭਾਵੇਂ ਜਿੰਨੇ ਪਰਿਵਾਰਕ ਮੈਂਬਰ ਤੁਸੀਂ ਸੁਣਦੇ ਹੋ, ਇੱਕ ਤੇਰੀ ਦੀ ਸੇਵਾ 1300 ਰੁਪਇਆ ਇੱਕ ਪਰਿਵਾਰ ਨੇ ਜ਼ਰੂਰ ਸੇਵਾ ਦੇ ਵਿੱਚ ਹਿੱਸਾ ਪਾਉਣਾ ਹੈ। ਇੱਕ ਮੈਂਬਰ ਨੇ, ਜਿਨ੍ਹਾਂ ਦੀ ਸਮਰੱਥਾ ਵੱਡੀ ਹੈ, ਭਾਵੇਂ 2 ਤੇਰੀਆਂ ਕਰ ਲੈਣ, 10 ਤੇਰੀਆਂ ਕਰ ਲੈਣ, ਭਾਵੇਂ ਅਗਾਂਹ ਵੱਧਦੇ 100 ਤੇਰੀਆਂ ਕਰ ਲਓ, ਉਹ ਤੁਹਾਡੇ ਮਨ ਦੀ ਸ਼ਰਧਾ ਹੈ। ਪਰ ਮੇਰੇ ਮਨ ਦੀ ਇਹ ਜਿਹੜੀ ਭਾਵਨਾ ਬਣੀ ਕਿ ਜਿਹੜਾ ਦਸਵੰਧ ਨਹੀਂ ਵੀ ਕੱਢਦਾ ਨਾ, ਉਹ ਵੀ ਜੋ ਆਪਣਾ ਕਿਣਕਾ ਇਸ ਸੇਵਾ ਦੇ ਕੁੰਭ ਦੇ ਵਿੱਚ ਭੇਜੇਗਾ, ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਨਾਲ ਉਹਦੀ ਸਾਂਝ ਬਣ ਜਾਏਗੀ। ਕਾਰ ਸੇਵਾ ਵਾਲੇ ਮਹਾਂਪੁਰਖ ਸੇਵਾ ਇਕੱਠੀ ਕਰ ਰਹੇ ਸੀ ਗੁਰਦੁਆਰਾ ਗੁਰੂ ਕੇ ਮਹਿਲ ਦੇ ਲਈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਅਸਥਾਨ ਹੈ ਅੰਮ੍ਰਿਤਸਰ, ਤੇ ਸੇਵਾ ਕਰਦਿਆਂ ਨਾ ਰਿਕਸ਼ੇ ਵਾਲਿਆਂ ਦੇ ਕੋਲ ਚਲੇ ਗਏ, ਕਹਿੰਦੇ ਗੁਰੂ ਕੇ ਮਹਿਲ ਦੀ ਸੇਵਾ ਚੱਲ ਰਹੀ, ਸੇਵਾ ਦਿਓ। ਤੇ ਕਿਸੇ ਨੇ ਉਸ ਵੇਲੇ 25 ਪੈਸੇ, ਕਿਸੇ ਨੇ 50 ਪੈਸੇ, ਕਿਸੇ ਨੇ 1 ਰੁਪਈਆ ਸੇਵਾ ਦਿੱਤੀ। ਤੇ ਜਿਹੜਾ ਸੇਵਾਦਾਰ ਕੋਲ ਸੀ ਉਹ ਕਹਿੰਦਾ, ਮਹਾਂਪੁਰਖੋ ਇੰਨੇ ਧਨਾੜ ਬੰਦੇ ਬੈਠੇ ਨੇ ਸਾਡੇ ਕੋਲ, ਆਪ ਜੀ ਇਹ ਰਿਕਸ਼ਿਆਂ ਵਾਲਿਆਂ ਕੋਲੋਂ ਸੇਵਾ ਕਿਉਂ ਇਕੱਠੀ ਕਰ ਰਹੇ ਹੋ? ਕੋਈ ਬੈਠਾ 10,000 ਦੇਣ ਵਾਲਾ, ਕੋਈ 20,000, ਕੋਈ ਲੱਖ, ਕੋਈ 2 ਲੱਖ, 5 ਲੱਖ ਦੇਣ ਵਾਲਾ ਬੈਠਾ। ਤੇ ਮਹਾਂਪੁਰਖ ਹੱਸ ਪਏ, ਕਹਿੰਦੇ ਅਸੀਂ ਤਾਂ ਰਿਕਸ਼ੇ ਵਾਲਿਆਂ ਦੇ ਕੋਲੋਂ ਇਹ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਆ ਕਿ ਜਦੋਂ ਇਹਨਾਂ ਦੇ ਦਸਵੰਧ ਦੇ ਨਾਲ 2 ਇੱਟਾਂ ਵੀ ਗੁਰੂ ਕੇ ਮਹਿਲ ਦੇ ਵਿੱਚ ਲੱਗ ਜਾਣਗੀਆਂ ਨਾ, 2 ਇੱਟਾਂ ਵੀ, ਤੇ ਇਹਨਾਂ ਦੀ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਦੇ ਨਾਲ ਸਾਂਝ ਬਣ ਜਾਏਗੀ। ਇਹ ਮੇਰੀ ਬੇਨਤੀ ਹੈ, ਇਹ ਕੋਈ ਕਿਸੇ ਦਾ ਪਰਸਨਲ ਕੰਮ ਨਹੀਂ, ਪੰਥਕ ਕਾਰਜ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਇਹ ਵੱਡਾ ਹਾਲ ਬਣ ਰਿਹਾ। ਤੇ ਮੇਰੀ ਬੇਨਤੀ, ਆਓ ਬਾਬਾ ਦੀਪ ਸਿੰਘ ਜੀ ਦੇ ਇਸ ਸੇਵਾ ਦੇ ਕੁੰਭ ਦੇ ਵਿੱਚ ਇਸ ਦਰ ਦੇ ਨਾਲ ਸਾਂਝ ਬਣਾਈਏ। ਭਾਵੇਂ ਕੋਈ ਸੀਮਟ ਦੀ ਸੇਵਾ ਕਰ ਲੇ, ਭਾਵੇਂ ਕੋਈ ਇੱਟਾਂ ਦੀ ਸੇਵਾ ਕਰ ਲੇ, ਭਾਵੇਂ ਕੋਈ ਮਹਾਰਾਜ ਜੀ ਦੀ ਮਿਹਰ ਦੇ ਨਾਲ ਸਰੀਏ ਦੀ ਸੇਵਾ, ਤੇ ਭਾਵੇਂ 1 ਤੇਰੀ ਦੀ, 2 ਤੇਰੀਆਂ ਦੀ, 10 ਤੇਰੀਆਂ, ਜਿਵੇਂ ਗੁਰੂ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੋਈ ਹੈ, ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾ ਕੇ ਜੋ ਗੁਰੂ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਸਾਰੇ ਅਕਾਊਂਟ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੇ ਨੇ। ਇਹ ਅਕਾਊਂਟ ਡਿਟੇਲ ਦੀ ਤੁਸੀਂ ਸਕਰੀਨਸ਼ਾਟ ਲੈ ਲਓ ਔਰ ਆਪਣੀ ਸੇਵਾ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ TV ਦੇ ਉੱਤੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਤੁਸੀਂ ਇਹ ਜ਼ਰੂਰ ਦੱਸਿਓ WhatsApp ਕਰਕੇ, ਅਸੀਂ ਇੰਨੀ ਸੇਵਾ ਭੇਜੀ, ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ। ਆਪਣੀ ਇਹ ਸੇਵਾ ਤੁਸੀਂ ਸਾਨੂੰ ਫੋਨਪੇ, ਗੂਗਲ ਪੇ, Paytm ਵੀ ਕਰ ਸਕਦੇ ਹੋ। 9815 99513 98150 89513 ਨੰਬਰ ਤੇ। ਇਹ ਮੇਰੀ ਬੇਨਤੀ ਹੈ, ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਔਰ 27 ਨਵੰਬਰ ਤੱਕ, ਇਹ ਮੇਰੇ ਮਨ ਦੀ ਭਾਵਨਾ ਹੈ, 27 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਦਿਨ ਹੈ ਔਰ 27 ਨਵੰਬਰ ਨੂੰ ਸਾਡਾ ਚੁਪਹਿਰਾ, ਤੇ ਇਹ ਚੁਪਹਿਰਾ 27 ਨਵੰਬਰ ਨੂੰ ਵੱਡੇ ਹਾਲ ਦੇ ਵਿੱਚ ਹੋਵੇ। ਕਰੋੜਾਂ ਦਾ ਖਰਚਾ ਹੈ,
ਇਹ ਤੁਹਾਡੇ ਸਹਿਯੋਗ ਤੋਂ ਬਿਨਾਂ ਇੰਪੋਸੀਬਲ ਹੈ। ਮੇਰੀ ਬੇਨਤੀ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਪਰਿਵਾਰਕ ਮੈਂਬਰ ਸਾਥ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਮੇਰੀ ਬੇਨਤੀ, ਜਿਹੜਾ ਮੈਂ ਮੈਸੇਜ ਦੇਣ ਜਾ ਰਿਹਾ, ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਪਿਆਰਿਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਆ ਰਿਹਾ 30 ਅਕਤੂਬਰ ਨੂੰ। ਇਸੇ ਸਬੰਧ ਦੇ ਵਿੱਚ, ਸ੍ਰਿਸ਼ਟੀ ਦੇ ਮਾਲਕ ਪਿਤਾ ਦੀਆਂ ਖੁਸ਼ੀਆਂ ਲੈਣ ਦੇ ਸਬੰਧ ਦੇ ਵਿੱਚ, ਸਾਰੇ ਜਿੰਨੇ ਵੀ ਤੁਸੀਂ ਜੋ ਪਰਿਵਾਰਕ ਮੈਂਬਰ ਰੋਜ਼ ਕੀਰਤਨ ਦੇ ਮੰਡਲ ਦੇ ਵਿੱਚ ਜੁੜਦੇ ਹੋ, ਸਭ ਨੂੰ ਮੈਂ ਬੇਨਤੀ ਕਰਦਾ ਕਿ ਖੁੱਲ੍ਹੇ ਪਾਠਾਂ ਦੀ ਲੜੀ ਪ੍ਰਾਰੰਭ ਹੋ ਰਹੀ ਹੈ। ਆਪ ਜੀ ਆਪਣੇ ਆਪਣੇ ਘਰਾਂ ਦੇ ਵਿੱਚ ਇੱਕ ਸਹਿਜ ਪਾਠ ਜ਼ਰੂਰ ਕਰੋ 30 ਅਕਤੂਬਰ ਤੱਕ। ਜਿਹੜੇ ਸਹਿਜ ਪਾਠ ਨਹੀਂ ਕਰ ਸਕਦੇ, ਇੱਕ ਪ੍ਰੇਮੀ ਰੋਜ਼ ਦੇ 10 ਪਾਠ ਜਪਜੀ ਸਾਹਿਬ ਜਾਂ 2 ਪਾਠ ਸੁਖਮਨੀ ਸਾਹਿਬ ਦੇ ਕਰੇ। ਜਿਹੜੇ ਇਹ ਨਹੀਂ ਕਰ ਸਕਦੇ, 6 ਮਾਲਾ ਮੂਲ ਮੰਤਰ ਦੀਆਂ। ਜੇ ਇਹ ਵੀ ਨਹੀਂ ਕਰ ਸਕਦੇ ਤੇ 80 ਮਾਲਾ ਰੋਜ਼ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ, ਗੁਰਮੰਤਰ ਦੀਆਂ ਫੇਰਨੀਆਂ ਨੇ। ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਰੋਜ਼ ਤੁਸੀਂ ਕਿੰਨਾ ਜਾਪ ਕਰ ਰਹੇ ਹੋ, ਇਹ ਜਾਪ ਨੋਟ ਕਰੀ ਚੱਲੋ। ਔਰ 29 ਅਕਤੂਬਰ ਨੂੰ ਟੀਵੀ ਸਕਰੀਨ ਦੇ ਉੱਤੇ ਨੰਬਰ ਆਉਣੇ ਸ਼ੁਰੂ ਹੋ ਜਾਣਗੇ ਕੁਝ ਦਿਨਾਂ ਦੇ ਬਾਅਦ। 29 ਅਕਤੂਬਰ ਨੂੰ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰਕੇ, ਜੋ ਮੈਸੇਜ ਕਰਕੇ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣੀ ਹੈ। 30 ਅਕਤੂਬਰ ਨੂੰ ਅੰਮ੍ਰਿਤ ਵੇਲਾ, 18 ਅਕਤੂਬਰ ਤੋਂ 30 ਅਕਤੂਬਰ ਤੱਕ ਅੰਮ੍ਰਿਤ ਵੇਲੇ ਦੇ ਸਮਾਗਮ ਹੋਣੇ ਨੇ ਰੋਜ਼ਾਨਾ, ਜੋ 3 ਤੋਂ ਲੈ ਕੇ 5:30 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ। ਤੇ 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੀ ਸਮਾਪਤੀ 'ਤੇ ਇਹ ਜਿੰਨੀ ਤੁਸੀਂ ਬਾਣੀ ਪੜ੍ਹੋਗੇ, ਜਿੰਨਾ ਤੁਸੀਂ ਜਪ ਤਪ ਕਰੋਗੇ, ਇਹਦੀ ਅਰਦਾਸ ਹੋਏਗੀ। ਔਰ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕੁਝ ਨਹੀਂ ਦੇ ਸਕਦੇ, ਉਹਨਾਂ ਦਾ ਆਗਮਨ ਪੁਰਬ ਅਸੀਂ ਤੇ ਮੰਗਤੇ ਹਾਂ, ਹਰ ਵੇਲੇ ਉਹਨਾਂ ਕੋਲੋਂ ਲੈਣਾ। ਪਰ ਪਿਆਰਿਓ, ਗੁਰਬਾਣੀ ਦੀ ਭੇਟਾ, ਬਾਣੀ ਵੱਧ ਤੋਂ ਵੱਧ ਪੜ੍ਹ ਕੇ ਆਪਾਂ ਗੁਰੂ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣੀ ਤੇ ਪਿਤਾ ਜੀ ਦੀਆਂ ਖੁਸ਼ੀਆਂ ਲੈਣੀਆਂ। ਭੁੱਲਿਓ ਨਾ, ਕਾਪੀਆਂ ਲਾ ਲਓ ਅੱਜ ਤੋਂ ਹੀ। ਔਰ ਕਿੰਨਾ ਜਾਪ ਤੁਸੀਂ ਰੋਜ਼ ਕਰ ਰਹੇ, ਕਾਪੀਆਂ ਦੇ ਉੱਤੇ ਨੋਟ ਕਰੀ ਚੱਲੋ। ਪਿੰਡਾਂ ਸ਼ਹਿਰਾਂ ਦੇ ਵਿੱਚ ਢੰਡੋਰਾ ਦੇ ਦਿਓ। ਤੁਹਾਡੇ ਘਰ ਕੋਈ ਕੰਮ ਵੀ ਕਰਦਾ ਹੈ ਨਾ, ਉਹਦੀ ਵੀ ਕਾਪੀ ਲਵਾ ਦਿਓ। ਕੋਈ ਦੁੱਧ ਦੇਣ ਵਾਲਾ ਵੀ ਆ ਰਿਹਾ, ਉਹਦੀ ਵੀ ਕਾਪੀ। ਇੱਕ ਇਨਕਲਾਬ ਲੈ ਆਓ ਕਿ ਇਹ ਜੋ ਕਲਯੁਗ ਦਾ ਪ੍ਰਭਾਵ ਬਹੁਤ ਜ਼ਿਆਦਾ ਹਰ ਜਗ੍ਹਾ 'ਤੇ ਪਿਆ ਹੋਇਆ, ਅਸੀਂ ਗੁਰਬਾਣੀ ਦਾ ਜਾਪ ਕਰਕੇ ਇਹ ਕਲਯੁਗ ਦੇ ਪ੍ਰਭਾਵ ਨੂੰ ਘਟਾਉਣਾ। ਸਨੇਮਰ ਬੇਨਤੀ, ਭੁੱਲਿਓ ਨਾ, ਅੱਜ ਤੋਂ ਹੀ ਆਪਣੀਆਂ ਕਾਪੀਆਂ ਲਾਓ। ਰੋਜ਼ ਦਾ ਕਿੰਨਾ ਜਾਪ ਤੁਸੀਂ ਕਰਦੇ ਨੋਟ ਕਰੋ ਤੇ 29 ਅਕਤੂਬਰ ਤੱਕ ਤੁਸੀਂ ਇਹ ਸਾਰੀ ਗਿਣਤੀ ਟਰਸਟ ਦੇ ਨੰਬਰਾਂ ਦੇ ਉੱਤੇ ਦੇਣ ਦੀ ਕਿਰਪਾਲਤਾ ਕਰਨੀ। ਉਹ ਨੰਬਰ ਕੁਝ ਦਿਨਾਂ ਤੱਕ ਟੀਵੀ ਚੈਨਲ ਦੇ ਉੱਤੇ ਚੱਲਣੇ ਸ਼ੁਰੂ ਹੋ ਜਾਣਗੇ। ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਫਿਰ ਗਿਣਤੀ ਦੇਣੀ। 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਫਿਰ ਏਡੀ ਵੱਡੀ ਗਿਣਤੀ ਦੇ ਵਿੱਚ ਜਦੋਂ ਬਾਣੀ ਦੀ ਭੇਟਾ ਦੇਵਾਂਗੇ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ, ਗੁਰੂ ਰਾਮਦਾਸ ਕਰਨਗੇ ਕਿ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਲੋਕ ਪਰਲੋਕ ਦੀਆਂ ਦਾਤਾਂ ਪਾਉਣਗੇ। ਇਹ ਬੇਨਤੀ ਹੈ, ਵੱਧ ਤੋਂ ਵੱਧ ਇਹ ਸੁਨੇਹੇ ਨੂੰ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ 'ਚ ਬੇਨਤੀ, ਦਾਸ ਦੀ ਤੀਸਰੀ ਕਿਤਾਬ ਪ੍ਰੇਰਨਾਦਾਇਕ ਅਨਮੋਲ ਬਚਨ ਜੋ ਆਪ ਜੀਆਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੈ। ਇਸ ਕਿਤਾਬ ਦੇ ਵਿੱਚ ਤੁਹਾਨੂੰ ਮੋਟੀਵੇਟ ਕਰਨ ਵਾਸਤੇ, ਤੁਹਾਨੂੰ ਹਲੂਣਾ ਦੇਣ ਵਾਸਤੇ ਵੱਖਰੇ ਬਚਨ ਨੇ। ਜਿਹੜਾ ਵੀ ਇਹ ਕਿਤਾਬ ਨੂੰ ਪੜ੍ਹ ਰਿਹਾ, ਉਹਨੂੰ ਇੱਦਾਂ ਦੀ ਫੀਲਿੰਗ ਆਉਂਦੀ ਜਿਵੇਂ ਬਾਬਾ ਦੀਪ ਸਿੰਘ ਜੀ ਅੱਜ ਸਾਡੇ ਲਈ ਇਹ ਬਚਨ ਕਰ ਰਹੇ ਨੇ। ਇਹ ਕਿਤਾਬ ਨੂੰ ਆਪ ਜੀ ਜ਼ਰੂਰ ਪੜ੍ਹਿਓ ਵੀ ਔਰ ਪ੍ਰਚਾਰ ਹਿੱਤ ਵੰਡਿਓ ਵੀ। ਅਗਲੀ ਬੇਨਤੀ, ਜੋ ਇਹ ਨਵੀਂ ਪੈਨ ਡਰਾਈਵ ਆਈ ਹੈ, ਇਸ ਪੈਨ ਡਰਾਈਵ ਦੇ ਵਿੱਚ ਜੋ ਜਪਜੀ ਸਾਹਿਬ, ਜਾਪ ਸਾਹਿਬ, ਤਪ ਪ੍ਰਸਾਦ ਸਵਈਏ, ਇਹਨਾਂ ਦੀ ਕਥਾ ਕੀਤੀ ਗਈ ਹੈ। ਇਹ ਮੇਰੀ ਬੇਨਤੀ ਹੈ, ਇੱਕ ਆਪਣੇ ਲਈ, ਇੱਕ ਗਾਂ ਵੰਡਣ ਵਾਸਤੇ ਜ਼ਰੂਰ ਮੰਗਵਾਇਓ। ਔਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ, ਇਹ ਜੋ ਵਾਹਿਗੁਰੂ ਸਿਮਰਨ ਦੀ ਚਿੱਪ, ਇਹ ਰਸੋਈ 'ਚ ਲਾ ਲਓ, ਭਾਵੇਂ ਆਪਣੇ ਕਮਰਿਆਂ 'ਚ ਲਾ ਲਓ, 24 ਘੰਟੇ ਇਹ ਮਿੱਠੀ ਜਿਹੀ ਆਵਾਜ਼ ਵਿੱਚ ਸਿਮਰਨ ਚੱਲਦਾ ਰਹੇ। ਇੱਦਾਂ ਦੀ ਫੀਲਿੰਗ ਆਉਣ ਲੱਗ ਪੈਂਦੀ, ਇਹੋ ਜਿਹਾ ਔਰਾ ਬਣ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਸਾਡੇ ਉੱਤੇ ਬਖਸ਼ਿਸ਼ਾਂ ਕਰ ਰਹੇ ਨੇ। ਇਹ ਸਾਰੀਆਂ ਚੀਜ਼ਾਂ ਆਪ ਜੀ ਆਪਣੇ ਲਈ ਵੀ ਤੇ ਅਗਾਂਹ ਪ੍ਰਚਾਰ ਹਿੱਤ ਵੰਡਣ ਲਈ ਵੀ, ਕਿਸੇ ਬੱਚੇ ਦਾ ਜਨਮ ਦਿਨ ਹੈ ਜਾਂ ਮੈਰਿਜ ਐਨਵਰਸਰੀ ਹੈ, ਉਸ ਸੰਬੰਧ ਦੇ ਵਿੱਚ ਵੰਡਣ ਲਈ ਵੀ ਮੰਗਵਾਉਣ ਵਾਸਤੇ ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।